ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਅਪਡੇਟ ਟਰੱਕਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube, TikTok ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਅੱਜ ਦਸੰਬਰ ਦੀ 26 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਟਰੱਕਿੰਗ ਦੇ ਬਾਰੇ ਵੀ ਗੱਲਬਾਤ ਜਿਹੜੀ ਉਹ ਕਰਾਂਗੇ, ਤੇ ਕੁਛ ਕੁ ਜਿਹੜੀਆਂ ਇੱਕ ਦੋ ਖਬਰਾਂ ਕਰਕੇ ਫਿਰ ਆਪਾਂ ਜਿਹੜਾ ਟਰੱਕਿੰਗ ਵੱਲ ਨੂੰ ਜਿਹੜਾ ਉਹ ਵੱਧਦੇ ਆ, ਉਹਨਾਂ ਦੇ ਬਾਰੇ ਜਿਹੜੀ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਆ। ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਜਾਣਦੇ ਹਾਂ ਵੀ ਕੱਲ ਜਿਹੜਾ ਜਹਾਜ਼ ਡਿੱਗਾ ਸੀਗਾ, ਉਸ ਦੇ ਬਾਰੇ ਇਹ ਜਿਹੜੀ ਨਵੀਂ ਜਾਣਕਾਰੀ ਪ੍ਰਾਪਤ ਹੋ ਰਹੀ ਆ ਵੀ ਉਸ ਜਹਾਜ਼ ਦੇ ਵਿੱਚ ਗਰਾਊਂਡ ਫਾਇਰ ਲੱਗਾ ਹੋ ਸਕਦਾ ਆ। ਸੋ ਇਹ ਗਰਾਊਂਡ ਫਾਇਰ ਕਿਸ ਦੇ ਦੁਆਰਾ ਮਾਰਿਆ ਗਿਆ, ਇਸ ਨੂੰ ਲੈ ਕੇ ਜਿਹੜਾ ਸਵਾਲ ਆ, ਕਿਉਂਕਿ ਸਭ ਤੋਂ ਪਹਿਲਾਂ ਬਿਆਨ ਕੱਲ ਰੂਸ ਵਾਲਿਆਂ ਦਾ ਆ ਗਿਆ ਵੀ ਸ਼ਾਇਦ ਜਹਾਜ਼ ਦੇ ਵਿੱਚ ਉਹ ਫਲੌਕ ਆਫ ਬਰਡਸ ਦੇ ਨਾਲ ਵੀ ਕਿਤੇ ਪੰਛੀਆਂ ਦੀ ਢਾਰੀ ਦੇ ਵਿੱਚ ਵੱਜਿਆ, ਜਿਸ ਤੋਂ ਬਾਅਦ 'ਚ ਉਹ ਹਾਦਸਾਗ੍ਰਸਤ ਹੋਇਆ। ਪਰ ਬਾਅਦ ਦੇ ਵਿੱਚ ਮਿਲੇ ਮਲਬੇ ਦੇ ਵਿੱਚ ਇਹ ਪਤਾ ਲੱਗਾ ਆ ਵੀ ਉਹਦੇ ਵਿੰਗਸ ਦੇ ਉੱਤੇ ਤੇ ਉਸ ਦੇ ਫਿਊਸੇਲਾਜ ਦੇ ਵਿੱਚ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਦੇਖੇ ਗਏ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਸਾਹਮਣੇ ਆਈ ਹੈਗੀ ਆ। ਇਸ ਤੋਂ ਪਹਿਲਾਂ ਵੀ ਜਦ ਰੂਸ ਤੇ ਯੂਕਰੇਨ ਦਾ ਜੰਗ ਚੱਲ ਰਿਹਾ, ਪਹਿਲਾਂ ਵੀ ਰੂਸ ਨੇ ਇੱਕ ਸਵਾਰੀਆਂ ਵਾਲਾ ਜਹਾਜ਼ ਆ ਉਸ ਨੂੰ ਸੁੱਟਿਆ ਸੀਗਾ। ਸੋ ਇਹ ਹੁਣ ਜਾਣ ਬੁੱਝ ਕੇ ਕੀਤਾ ਆ, ਇਹ ਹਾਦਸਾ ਹੀ ਹੋ ਗਿਆ ਆ, ਗਲਤੀ ਦੇ ਨਾਲ ਹੋ ਗਿਆ ਆ। ਇਹ ਹੁਣ ਅੱਗੇ ਜਾਂਚ ਦਾ ਵੱਖਰਾ ਵਿਸ਼ਾ ਆ, ਪਰ ਹਾਲ ਦੀ ਘੜੀ ਇਹ ਪਤਾ ਲੱਗ ਰਿਹਾ ਆ ਵੀ ਭਾਈ ਇਹ ਜਹਾਜ਼ ਸਿੱਟਣ ਦੇ ਵਿੱਚ ਕਿਤੇ ਨਾ ਕਿਤੇ ਇਸ ਲੜਾਈ ਦਾ, ਇਸ ਯੁੱਧ ਦਾ ਇੱਕ ਕਾਰਨ ਰਿਹਾ ਹੈਗਾ। ਅੱਜ 20 ਸਾਲ ਹੋ ਗਏ ਆ ਇੰਡੀਅਨ ਓਸ਼ਨ ਦੇ ਵਿੱਚ ਜਦੋਂ ਸੁਨਾਮੀ ਆਈ ਸੀ। 2,30,000 ਲੋਕਾਂ ਦੀ ਮੌਤ ਹੋਈ ਸੀ। 14,000 ਅਨਆਇਡੈਂਟੀਫਾਈਡ ਲੋਕਾਂ ਨੂੰ ਦਵਾ ਦਿੱਤਾ ਗਿਆ ਸੀ ਜਾਂ ਉਹਨਾਂ ਦਾ ਫਿਊਨਰਲ ਕਰ ਦਿੱਤਾ ਗਿਆ ਸੀ। ਅੱਜ ਦੀ ਇਤਿਹਾਸ ਵਿੱਚ ਸਭ ਤੋਂ ਵੱਡੀ ਸੁਨਾਮੀ ਦਾ ਇਹ ਕਹਿਰ ਸੀ, ਜਿਹਦੇ ਵਿੱਚ 17 ਲੱਖ ਲੋਕ ਡਿਸਪਲੇਸ ਹੋਏ ਸੀ। ਤੇ ਜਿਹੜੇ ਇੰਡੋਨੇਸ਼ੀਆ, ਸ਼੍ਰੀਲੰਕਾ, ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੀ ਮੌਤ ਬਹੁਤ ਜ਼ਿਆਦਾ ਹੋਈ ਸੀ। ਇੰਡੋਨੇਸ਼ੀਆ ਦੇ ਵਿੱਚ 1,70,000 ਦੇ ਕਰੀਬ, ਸ਼੍ਰੀਲੰਕਾ ਦੇ ਵਿੱਚ 30,000 ਦੇ ਕਰੀਬ ਲੋਕਾਂ ਦੀ ਜਿਹੜੀ ਮੌਤ ਹੋਈ ਸੀ, ਤੇ ਥਾਈਲੈਂਡ ਦੇ ਵਿੱਚ ਵੀ 8,000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਕੱਲ ਸਭ ਨੂੰ ਪਤਾ ਵੀ ਕ੍ਰਿਸਮਸ ਸੀਗੀ। ਕ੍ਰਿਸਮਸ ਦੇ ਉੱਤੇ ਮੌਜੂਦਾ ਰਾਸ਼ਟਰਪਤੀ ਤੇ ਆ ਰਹੇ ਰਾਸ਼ਟਰਪਤੀ ਨੇ ਆਪੋ ਆਪਣੇ ਸੰਦੇਸ਼ ਜਿਹੜੇ ਦਿੱਤੇ। ਕਹਿੰਦੇ ਵੀ ਦੋਨਾਂ ਦੇ ਸੰਦੇਸ਼ਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਇੱਕ ਪਾਸੇ ਜਿੱਥੇ ਟਰੰਪ ਹੋਣਾ ਨੇ ਰੌਟ ਇਨ ਹੈਲ ਵੀ ਆਖਿਆ, ਬਾਕੀ ਆਪਣੇ ਜਿਹੜੇ ਵਿਰੋਧੀਆਂ ਦੇ ਨਾਮ ਲੈ ਕੇ ਉਹਨਾਂ ਦੇ ਉੱਤੇ ਪੂਰਾ ਸ਼ਿਕੰਜਾ ਜਿਹੜਾ ਉਹ ਕੱਸਿਆ ਤੇ ਇਸ ਤਰੀਕੇ ਦੀਆਂ ਗੱਲਾਂ ਦਿੱਤੀਆਂ। ਦੂਜੇ ਪਾਸੇ ਜਿਹੜੇ ਮੌਜੂਦਾ ਰਾਸ਼ਟਰਪਤੀ ਆ, ਉਹਨਾਂ ਨੇ ਸਾਰਿਆਂ ਨੂੰ ਜਿਹੜਾ ਉਹ ਸੰਦੇਸ਼ ਪੋਜ਼ਿਟਿਵ ਜਿਹਾ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਇਸ ਨੂੰ ਜਿਹੜਾ ਉਹ ਲੈ ਕੇ ਇੱਥੋਂ ਤੱਕ ਕਿ ਟਰੰਪ ਹੋਣਾ ਨੇ ਤਾਂ ਕੈਨੇਡਾ ਨੂੰ ਵੀ ਇਸ ਆਪਣੇ ਸੰਦੇਸ਼ ਦੇ ਵਿੱਚ ਘੇਰਿਆ। ਕਹਿੰਦੇ ਵੀ 51ਵੀਂ ਸਟੇਟ ਜਿਹੜੀ ਉਹ ਅਸੀਂ ਤੁਹਾਡੀ ਬਣਾ ਦੇਵਾਂਗੇ ਤੇ ਕੈਨੇਡੀਅਨਸ ਦੇ ਘੱਟੋ ਘੱਟ 60% ਟੈਕਸ ਜਿਹੜਾ ਆ ਉਹ ਬਚ ਜਿਆ ਕਰੂਗਾ। ਨੀਦਰਲੈਂਡ ਨੂੰ ਵੀ ਉਹਨਾਂ ਨੇ ਆਪਣੇ ਅੰਦਰ ਲੈਣ ਦੀ ਜਿਹੜੀ ਉਹ ਗੱਲ ਫੇਰ ਕੀਤੀ ਤੇ ਨਾਲ ਦੇ ਨਾਲ ਪੈਨਮਾ ਦੀ ਵੀ ਜਿਹੜੀ ਉਹਨਾਂ ਨੇ ਗੱਲ ਜਿਹੜੀ ਉਹ ਆਖੀ ਸੀਗੀ। ਸੋ ਇਹ ਜਿਹੜੇ ਸੰਦੇਸ਼ ਆ ਓਵਰਆਲ ਦੇਖਣ ਨੂੰ ਜਿਹੜੇ ਉਹ ਮਿਲੇ ਹੈਗੇ ਆ। ਉੱਦਾਂ ਜੇ ਦੇਖਿਆ ਜਾਵੇ, ਇੱਕ ਹਰਜੋਤ ਸਿੰਘ ਜੀ ਨਵੇਂ ਸਰਵੇ ਦੇ ਵਿੱਚ ਜਿਹੜੇ ਅਮਰੀਕਨਜ਼ ਆ 2024 ਦੇ ਐਂਡ ਦੇ ਵਿੱਚ
ਪੈਸੀਮਿਸਟ ਯਾਨੀ ਕਿ ਨਿਰਾਸ਼ਾਵਾਦੀ ਹੋ ਕੇ ਜਿਹੜਾ ਉਹ ਕਹਿੰਦੇ ਜ਼ਿਆਦਾ ਸੋਚ ਰਹੇ ਹੈਗੇ ਆ। ਚਾਹੇ ਉਹ ਕਹਿੰਦੇ ਵੀ ਕੋਈ ਵੀ ਧੜਾ ਹੋਵੇ, ਰਿਪਬਲਿਕਨ ਆ ਜਾਂ ਡੈਮੋਕ੍ਰੇਟ ਆ ਜਾਂ ਇੰਡੀਪੈਂਡੈਂਟ ਆ, ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਕੰਟਰੀ ਆ ਉਸ ਦੇ ਵਿੱਚ ਪੈਸੀਮਿਜ਼ਮ ਆਇਆ ਆ। ਉਹਨਾਂ ਨੂੰ ਲੱਗ ਨਹੀਂ ਰਿਹਾ ਵੀ ਕੰਟਰੀ ਅਜੇ ਸਹੀ ਡਾਇਰੈਕਸ਼ਨ ਵੱਲ ਜਾ ਰਹੀ ਹੈ। ਮਹਿਜ 19% ਜਿਹੜੇ ਆਏ ਨਵੇਂ ਸਰਵੇ ਦੇ ਵਿੱਚ ਲੋਕ ਮੰਨਦੇ ਨੇ ਵੀ ਅਮਰੀਕਾ ਇਸ ਟਾਈਮ ਸਹੀ ਦਿਸ਼ਾ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ। 9% ਰਿਪਬਲਿਕਨਸ ਮੰਨਦੇ ਨੇ ਸਹੀ ਦਿਸ਼ਾ ਵੱਲ ਨੂੰ, 20% ਇੰਡੀਪੈਂਡੈਂਟ ਤੇ 30% ਡੈਮੋਕ੍ਰੇਟਸ ਮੰਨਦੇ ਨੇ ਵੀ ਅਮਰੀਕਾ ਜਿਹੜਾ ਆ ਉਹ ਸਹੀ ਪਾਸੇ ਵੱਲ ਨੂੰ ਵੱਧ ਰਿਹਾ ਆ। ਪ੍ਰੈਜ਼ੀਡੈਂਟ ਬਾਈਡਨ ਦੀ ਅਪਰੂਵਲ ਰੇਟਿੰਗ ਜਿਹੜੀ ਕਿ 37% ਦੇ ਉੱਤੇ ਤੁਰੀ ਫਿਰਦੀ ਸੀ, ਉਹ ਵੱਧ ਕੇ 39% ਦੇ ਉੱਤੇ ਹੋਈ ਆ, ਜਿਹੜੀ ਕਿ ਅਜੇ ਵੀ ਉਦਾਂ ਲੋਵੈਸਟ ਹੀ ਦੇਖੀ ਜਾ ਰਹੀ ਆ। ਜੀ ਹੁਣ ਟਰੱਕਿੰਗ ਵੱਲ ਆਈਏ ਰਮਨ ਜੀ। ਆਹ ਸਾਡਾ ਟਰੱਕਿੰਗ ਦਾ ਇਸ ਸਾਲ ਦਾ ਆਖਰੀ ਪ੍ਰੋਗਰਾਮ ਆ। ਸੋ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਨਵੇਂ ਸਾਲ 'ਚ ਹੋਊਗਾ, 2025 ਚ ਆਊਗਾ ਜੀ। ਤੇ ਟਰੱਕਿੰਗ ਦੇ ਵਿੱਚ ਬਹੁਤ ਕੁਝ ਵਾਪਰਿਆ ਪਿਛਲੇ ਸਾਲ ਦੇ ਵਿੱਚ। ਬੜੀਆਂ ਕੰਪਨੀਆਂ ਮਰਜ ਹੋ ਗਈਆਂ, ਕਈ ਕੰਪਨੀਆਂ ਫੇਲ ਹੋ ਗਈਆਂ। ਜਿਹੜੇ ਛੋਟੇ ਬਿਜ਼ਨਸ ਓਨਰਸ ਆ ਉਹ ਵੀ ਬਹੁਤ ਜ਼ਿਆਦਾ ਜਿਹੜੇ ਹਰਟ ਹੋਏ ਆ। ਸਾਰੇ ਬਸ ਹੁਣ ਆਸ ਰੱਖ ਰਹੇ ਆ, ਅਰਦਾਸਾਂ ਕਰ ਰਹੇ ਵੀ ਆਉਣ ਵਾਲਾ ਸਾਲ ਜਿਹੜਾ ਟਰੱਕਿੰਗ ਇੰਡਸਟਰੀ ਦੇ ਲਈ ਵਧੀਆ ਹੋਵੇ। ਬੜੀਆਂ ਕੰਪਨੀਆਂ ਜਿਸ ਤਰ੍ਹਾਂ ਰਾਈਡਰ ਸਿਸਟਮ ਨੇ ਕਾਰਡੀਨਲ ਲੌਜਿਸਟਿਕ ਨੂੰ ਐਕਵਾਇਰ ਕਰ ਲਿਆ ਸੀ ਨਾਰਥ ਕੈਰੋਲੀਨਾ ਦੇ ਵਿੱਚ। ਨਾਈਟ ਸਵਿਫਟ ਨੇ ਲਾਸ ਐਂਜਲਸ ਵੇਸਟ LTL ਕੈਰੀਅਰ ਨੂੰ ਐਕਵਾਇਰ ਕੀਤਾ ਸੀ। ਸ਼ਨਾਈਡਰ ਨੈਸ਼ਨਲ ਨੇ ਬਾਲਟੀਮੋਰ ਬੇਸਡ ਕੋਵਨ ਸਿਸਟਮਸ ਨੂੰ ਐਕਵਾਇਰ ਕੀਤਾ ਸੀ $390 ਮਿਲੀਅਨ ਦੇ ਵਿੱਚ ਇਸ ਸਾਲ ਦੇ ਵਿੱਚ। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਕਾਫੀ ਜਿਹੜਾ ਹੈਗਾ ਇੰਟਰਸਟਿੰਗ ਹੈਗਾ ਆ ਇਸ ਸਾਲ ਰਿਹਾ ਹੈਗਾ। ਕਾਫੀ ਆਪਾਂ ਕਹਾਂਗੇ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬਦਲੀ ਹੈਗੀ ਆ, ਪਰ ਫਿਰ ਵੀ ਜਿਹੜਾ ਭਾਵੇਂ ਇਹੋ ਹੀ ਆ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਆ ਉਹਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਜਿਹੜਾ ਆ ਉਹ ਹੁੰਦਾ ਆ। ਔਰ ਚੇਂਜ ਜਿਹੜੀ ਆਪਣੀ ਲੀਡਰਸ਼ਿਪ ਹੋਈ ਆ ਉਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਦਲਣ ਦੀ ਆਸ ਹੈਗੀ ਆ। ਜਿਹੜੀਆਂ ਚੀਜ਼ਾਂ ਪਿਛਲੇ ਕਈ ਸਾਲਾਂ ਦੇ ਵਿੱਚ ਗੱਲ ਚੱਲ ਰਹੀ ਸੀਗੀ, ਜਿਵੇਂ ਸਪੀਡ ਲਿਮਿਟਰਸ ਦੀ ਆ, ਇਸ ਵੇਲੇ ਰਾਈਟ ਨਾਓ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਆ ਉਹਦੇ ਕਾਮੈਂਟਸ ਪੀਰੀਅਡ ਚੱਲ ਰਿਹਾ ਹੈਗਾ। ਸੋ ਜੇ ਤੁਸੀਂ ਅਜੇ ਤੱਕ ਵੀ ਕਾਮੈਂਟ ਨਹੀਂ ਕੀਤਾ ਹੈਗਾ ਬ੍ਰੋਕਰਸ ਦੇ ਟਰਾਂਸਪੇਰੈਂਸੀ ਦੇ ਉੱਤੇ, ਤੇ ਉਹ ਤੁਸੀਂ ਜ਼ਰੂਰ ਕਰੋ ਜਾ ਕੇ। ਸਾਡੀ ਵੈਬਸਾਈਟ ਨਾਪਟਾ ਦੇ ਉੱਤੇ ਜਿਹੜਾ ਰਿਸੋਰਸ ਦੇ ਵਿੱਚ ਅਸੀਂ ਪੋਸਟ ਕੀਤਾ ਹੋਇਆ ਲਿੰਕ, ਸੋ ਤੁਸੀਂ ਉੱਥੇ ਜਾ ਕੇ ਤੁਸੀਂ ਜਿਹੜੇ ਆ ਕਮੈਂਟਸ ਕਰ ਸਕਦੇ ਹੈਗੇ ਆ। ਕਿਉਂਕਿ ਚੇਂਜਸ ਜਿਹੜੀਆਂ ਲਿਆਉਣੀਆਂ ਹੁੰਦੀਆਂ ਉਹ ਚੇਂਜਸ ਤੁਹਾਡੇ ਤੋਂ ਹੀ ਸ਼ੁਰੂ ਹੁੰਦੀਆਂ। ਜੇ ਤੁਸੀਂ ਉਹਦੇ ਉੱਤੇ ਜਾ ਕੇ ਕੁਝ ਕਰਦੇ ਹੈਗੇ ਤਾਂ ਹੀ ਚੇਂਜਸ ਆਉਂਦੀਆਂ, ਅਦਰਵਾਈਜ਼ ਚੇਂਜਸ ਜਿਹੜੀਆਂ ਨਹੀਂ ਹੁੰਦੀਆਂ। ਜੀ ਸੋ ਬਿਲਕੁਲ ਜਿਹੜਾ ਆਹ ਸਾਲ ਆ, ਇਸ ਸਾਲ 2024 ਦੇ ਵਿੱਚ ਕਹਿੰਦੇ ਵੀ ਕਾਸਟ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਤੇ ਕਾਸਟ ਬਹੁਤ ਜ਼ਿਆਦਾ ਇਨਕਰੀਜ਼ ਹੋਈ ਆ ਬਿਜ਼ਨਸ ਕਰਨ ਦੇ ਲਈ। ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦਾ ਜਿਹੜਾ ਸਾਲਾਨਾ ਆਪਰੇਸ਼ਨਲ ਕਾਸਟ ਆਫ ਟਰੱਕਿੰਗ ਰਿਪੋਰਟ ਆਈ ਆ, ਉਹਦੇ ਮੁਤਾਬਕ ਕਹਿੰਦੇ ਵੀ ਲਗਭਗ 40 ਸੈਂਟ ਜਿਹੜਾ ਇਹ ਕਾਸਟ ਆ ਉਹ 2022 ਨਾਲੋਂ ਅੱਗੇ ਵਧੀ ਹੈਗੀ ਆ। ਲਗਭਗ $2.27 ਪਰ ਮਾਈਲ ਹੁਣ ਆਪਰੇਸ਼ਨਲ ਕਾਸਟ ਆ। ਹਮੇਸ਼ਾ ਸਾਨੂੰ ਸਾਡੇ ਸਰੋਤੇ ਕਾਲਸ ਵੀ ਕਰਦੇ ਆ, ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਤੁਹਾਡੀ ਕਾਸਟ $2.27 ਆ ਤੇ ਤੁਸੀਂ ਲੋਡ ਕਿੰਨੇ ਨੂੰ ਚੱਕਦੇ ਆ। ਜੇ ਇਹ ਤੋਂ ਥੱਲੇ ਚੱਕਦੇ ਤਾਂ ਫਿਰ ਉਹ ਘਾਟੇ ਵਾਲਾ ਸੌਦਾ ਹੈਗਾ ਆ। ਬਿਲਕੁਲ ਜੀ, ਮੈਂ ਹੁਣ ਕੱਲ ਹੀ ਗੱਲ ਕਰਦਾ ਸੀ ਕਸਟਮਰ ਨਾਲ, ਉਹ ਕਹਿੰਦੇ ਈਸਟ ਕੋਸਟ ਤੋਂ ਲੋਡ ਵਾਪਸ ਲੈ ਕੇ ਆਏ ਆ $38.40 ਨੂੰ ਵਾਪਸ ਲੈ ਕੇ ਆਂਦਾ ਹੈ। ਤੇ ਤੁਸੀਂ ਇਧਰੋਂ ਦੇਖ ਲਓ ਵੀ ਇਧਰੋਂ ਤੁਸੀਂ ਕਿੰਨੇ ਦਾ ਲੈ ਕੇ ਜਾਓਗੇ ਤੇ ਉਧਰੋਂ ਇੰਨੇ ਦਾ ਲੈ ਕੇ ਆਏ ਆ, ਤਾਂ ਕਿੱਥੇ ਬੈਲੈਂਸ ਆਊਟ ਹੋਣਾ ਆ। ਸੋ ਸਿੰਪਲੀ ਜਿਹੜੀ ਕਾਸਟ ਹੈਗੀ ਆ, ਕਾਸਟ ਬਹੁਤ ਜ਼ਿਆਦਾ ਵਧੀ ਹੈਗੀ ਆ। ਈਵਨ ਟਰੱਕ ਵਾਸ਼ ਲੈ ਲਈਏ, ਟਰੱਕ ਟਾਇਰਸ ਲੈ ਲਈਏ, ਖਾਸ ਕਰਕੇ ਜਿਹੜੀ ਕਾਸਟ ਆਫ ਮੇਨਟੇਨੈਂਸ ਆ ਉਹ ਬਹੁਤ ਜ਼ਿਆਦਾ ਵਧੀ ਹੈਗੀ ਆ। ਔਰ ਇਸ ਵੇਲੇ ਰਾਸ਼ਟਰ ਜਿਹੜੀ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਦਿਖ ਰਹੀ ਆ ਔਰ ਸਮਝ ਆ ਰਹੀ ਆ ਉਹ ਹੈਗੀ ਆ ਕਿ ਆਪਣੇ ਜਿਹੜੇ ਇੰਸ਼ੋਰੈਂਸ ਦੀ ਕਾਸਟ ਹੈਗੀ ਆ, ਇੰਸ਼ੋਰੈਂਸ ਦੀ ਕਾਸਟ ਜਿਹੜੀ ਆ ਉਹ ਟੋਟਲੀ ਡਬਲ ਹੋ ਚੁੱਕੀ ਆ। ਮਤਲਬ ਕਿ ਬਿਲਕੁਲ ਹੀ ਆਊਟ ਆਫ ਕੰਟਰੋਲ ਹੈਗੀ ਆ ਇਸ ਵੇਲੇ। ਸੋ ਇਹ ਇੰਸ਼ੋਰੈਂਸ ਦੀ ਕਾਸਟ ਰਾਜ ਜੀ ਤੇ ਰਮਨ ਜੀ ਇਹ ਆ ਵੀ ਘਟਣੀ ਵੀ ਨਹੀਂ ਆਉਣ ਵਾਲੇ ਸਮੇਂ 'ਚ। ਪਿਛਲੇ 10-12 ਸਾਲਾਂ ਤੋਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਲਾਸ 'ਚ ਹੀ ਆ ਰਹੀਆਂ 10-12 ਸਾਲਾਂ ਤੋਂ। ਜੀ ਬਿਲਕੁਲ।
ਇਸ ਸਾਲ ਦੇ ਵਿੱਚ ਜੇ ਆਪਾਂ ਓਵਰਆਲ ਜੇ ਆਪਾਂ ਕਹਿ ਲਓ ਵੀ ਇੱਕ ਦੇਖੀਏ ਵੀ ਕੀ ਕੁਛ ਜਿਹੜਾ ਵਾਪਰਿਆ, ਜਿੱਦਾਂ ਹਰਜੋਤ ਜੀ ਨੇ ਦੱਸਿਆ ਕਈ ਕੰਪਨੀਆਂ ਬੰਦ ਹੋਈਆਂ, ਕਈ ਮਰਜ ਹੋਈਆਂ, ਇਹ ਕਾਸਟ ਜਿਹੜੇ ਆ ਤਕਰੀਬਨ ਸਾਰੀਆਂ ਚੀਜ਼ਾਂ ਦੇ ਜਿਹੜੇ ਉਹ ਵਧੇ ਆ। ਤੁਸੀਂ ਪਾਰਟਸ ਦੀ ਵੀ ਗੱਲ ਕਰ ਲਈ, ਮੇਨਟੇਨੈਂਸ ਦੀ ਵੀ ਜਿਹੜੀ ਗੱਲ ਕੀਤੀ, ਇੰਸ਼ੋਰੈਂਸ ਦੀ ਵੀ ਜਿਹੜੀ ਉਹ ਗੱਲ ਕੀਤੀ ਵਿੱਚ, ਜੇ ਤੇ ਲਾਇਬਿਲਿਟੀ ਇੰਸ਼ੋਰੈਂਸ ਹੋਰ ਵਧਾਉਣ ਦੀ ਵੀ ਜਿਹੜੀ ਉਹ ਇੱਕ ਉੱਠਿਆ ਸੀ, ਮੁੱਦਾ ਉੱਠਿਆ ਸੀਗਾ ਵੀ ਇਹ ਵਧਾ ਕੇ ਮਿਲੀਅਨ ਜਾਂ 2 ਮਿਲੀਅਨ ਤੱਕ ਤੋਂ ਵੀ ਉੱਤੇ 5 ਮਿਲੀਅਨ ਤੱਕ ਜਿਹੜੀ ਉਹ ਕਰਨ ਦੀ ਗੱਲ ਜਿਹੜੀ ਉਹ ਚੱਲਦੀ ਆ। ਸੋ ਓਵਰਆਲ ਇਸ ਸਾਲ ਦੇ ਵਿੱਚ ਰੈਗੂਲੇਸ਼ਨਸ ਹੋਰ ਸਖਤ ਹੋਈਆਂ ਹੀ ਜਾਪੀਆਂ। ਰਾਜਕਰਨ ਰੈਗੂਲੇਸ਼ਨਸ ਤਾਂ ਨਹੀਂ ਇੰਨੀਆਂ ਸਖਤ ਹੋਈਆਂ ਹੈਗੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਐਕਚੁਅਲੀ ਜ਼ਿਆਦਾ ਸਿਗਨੀਫਿਕੈਂਟ ਹੈਗੀਆਂ। ਨੈਕਸਟ ਈਅਰ ਜਿਹੜੀ ਗੱਲ ਹੋਣੀ ਆ ਉਹ ਗੱਲ ਸਮਝ ਆਉਣੀ ਆ ਕਿ ਕਾਰਬ ਵੱਲੋਂ ਜਿਹੜੇ ਚੀਜ਼ਾਂ ਹੈਗੀਆਂ ਕੀਤੀਆਂ ਜਾ ਰਹੀਆਂ ਉਹ ਕਿੰਨੀਆਂ ਕੁ ਇਫੈਕਟਿਵ ਤੇ ਕਿੰਨੀਆਂ ਕੁ ਉਹ ਇੰਪਲੀਮੈਂਟ ਹੋਣਗੀਆਂ। ਉਹ ਸਾਰਿਆਂ ਨਾਲੋਂ ਜ਼ਿਆਦਾ ਇਫੈਕਟਿਵ ਜਿਹੜੀ ਗੱਲ ਦਿਖ ਰਹੀ ਹੈ ਇਸ ਵੇਲੇ। ਹੋਰ ਜਿਹੜੀਆਂ ਚੀਜ਼ਾਂ ਹੈਗੀਆਂ, ਕਈ ਚੀਜ਼ਾਂ ਜਿਹੜੀਆਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਹੜੀਆਂ ਉਹ ਮਤਲਬ ਕਿ ਸਲੋ ਡਾਊਨ ਕੀਤੀਆਂ ਜਾ ਸਕਦੀਆਂ ਜਾਂ ਉਹਨਾਂ ਦੇ ਵਿੱਚ ਚੇਂਜਸ ਬਦਲਾਅ ਕੀਤੇ ਜਾ ਸਕਦੇ ਆ, ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਜਿਹੜੀਆਂ EPA ਵੱਲੋਂ ਕਾਰਬ ਨੂੰ ਜਿਹੜੀ ਇੱਕ ਐਗਜ਼ਾਮਸ਼ਨ ਦਿੱਤੀ ਗਈ ਆ ਕਿ ਕਾਰਬ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਪਣੇ ਤੌਰ ਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ ਲਾਗੂ ਕਰ ਸਕਦੀ ਆ, ਉਹਦੇ ਉੱਤੇ ਵੀ ਜਿਹੜਾ ਆ ਉਹ ਵੀ ਧਿਆਨ ਰਹੂਗਾ। ਬਾਕੀ ਕਈ ਚੀਜ਼ਾਂ ਹੈਗੀਆਂ ਜਿਵੇਂ ਸਪੀਡ ਲਿਮਿਟਰਸ ਲਾਅ ਹੈਗਾ ਆ, ਜਿਵੇਂ ਬ੍ਰੋਕਰ ਟਰਾਂਸਪੇਰੈਂਸੀ ਹੈਗਾ। ਔਰ ਬ੍ਰੋਕਰ ਟਰਾਂਸਪੇਰੈਂਸੀ ਦਾ ਲਾਅ 2020 ਦੇ ਵਿੱਚ ਸ਼ੁਰੂ ਹੋਇਆ ਸੀਗਾ, ਉਦੋਂ ਤੋਂ ਇੱਥੇ ਗੱਲ ਚੱਲ ਰਹੀ ਹੈ, ਲੇਕਿਨ 4 ਸਾਲ ਹੋ ਚੱਲੇ ਆ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਦਰਮਿਆਨ ਕੋਈ ਵੀ ਜਿਹੜੀ ਇੱਥੇ ਤਰੱਕੀ ਨਹੀਂ ਹੋਈ। ਤੇ ਹੁਣ ਜਦੋਂ ਪਤਾ ਲੱਗਾ ਕਿ ਨਵੀਂ ਐਡਮਿਨਿਸਟ੍ਰੇਸ਼ਨ ਆ ਰਹੀ ਆ ਤੇ ਹੁਣ ਇਹਦੇ ਜਿਹੜਾ ਕਮੈਂਟ ਪੀਰੀਅਡ ਹੈਗਾ ਇਹਦੇ ਚ ਚੇਂਜਸ ਲਿਆਉਣ ਕੇ ਫਟਾਫਟ ਇਹਦਾ ਕਮੈਂਟਸ ਪੀਰੀਅਡ ਚੱਲ ਰਿਹਾ ਹੈਗਾ ਇਸ ਵੇਲੇ। ਸੋ ਕਈ ਚੇਂਜਸ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ, ਕਈ ਚੇਂਜਸ ਜਿਹੜੀਆਂ ਉਹ ਹੋਣਗੀਆਂ ਵੀ, ਤੇ ਉਹਦੇ ਨਾਲ ਨਾਲ ਜਿਹੜੀਆਂ ਹੁਣ ਪ੍ਰੋਬਲਮਸ ਹੈਗੀਆਂ ਉਹ ਵੀ ਉੱਥੇ ਦੀਆਂ ਉੱਥੇ ਉਹੀ ਉਹੀ ਖੜੀਆਂ ਹੈਗੀਆਂ। ਪਰ ਮੇਰੇ ਖਿਆਲ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਆ ਡੈਫੀਨੇਟਲੀ ਚੇਂਜਸ ਲੈ ਕੇ ਆਊਗਾ ਜੀ। ਆਉਣ ਵਾਲਾ ਸਮਾਂ ਜਿਹੜਾ ਕਹਿੰਦੇ ਪਈ 2025 ਦੇ ਵਿੱਚ ਹਜੇ ਵੀ ਅਨਸਰਟਨ ਹੈਗਾ। ਪ੍ਰਾਈਵੇਟ ਫਲੀਟ ਆਪਰੇਟਿੰਗ ਕਾਸਟ ਜੋ ਆ ਉਹ ਹਜੇ ਵੀ ਹਾਈ ਹੈਗੀ ਆ ਫॉर ਹਾਇਰ ਆਪਸ਼ਨ ਨਾਲੋਂ। ਇਹ ACT ਰਿਸਰਚ ਦੇ ਜਿਹੜੇ ਪ੍ਰੈਜ਼ੀਡੈਂਟ ਕੈਨ ਵੀਥ ਆ ਉਹਨਾਂ ਨੇ ਫਲੀਟ ਓਨਰ ਨੂੰ ਦੱਸਿਆ। ਆਉਣ ਵਾਲੇ 2025 ਦੇ ਵਿੱਚ ਜੋ ਟਰੱਕਿੰਗ ਇੰਡਸਟਰੀ ਆ ਉਹ ਬੜੇ ਧਿਆਨ ਦੇ ਨਾਲ ਰੈਗੂਲੇਟਰੀ ਡਿਵੈਲਪਮੈਂਟ ਵੱਲ ਦੇਖ ਰਹੀ ਆ, ਖਾਸ ਕਰਕੇ ਐਮਿਸ਼ਨ ਸਟੈਂਡਰਡਸ ਨੂੰ। ਜਿਸ ਤਰ੍ਹਾਂ ਤੁਸੀਂ ਦੱਸਿਆ ਪ੍ਰੈਜ਼ੀਡੈਂਟ ਟਰੰਪ ਹੁਣੀ ਵਾਈਟ ਹਾਊਸ ਦੇ ਵਿੱਚ ਵਾਪਸ ਜਾ ਰਹੇ ਆ। ਇਲੋਨ ਮਸਕ ਪੋਟੈਂਸ਼ੀਅਲ ਪਾਰਟਨਰ ਹੋਊਗਾ ਟਰਾਂਸਪੋਰਟੇਸ਼ਨ ਇਨਫਲੂਐਂਸ ਦੇ ਲਈ। ਸੋ ਆਉਣ ਵਾਲਾ ਜਿਹੜਾ ਕਹਿੰਦੇ ਰੈਗੂਲੇਸ਼ਨ ਜੇ ਚੇਂਜਸ ਹੁੰਦੀਆਂ ਆ, ਇਕੁਇਪਮੈਂਟ ਕਾਸਟ, ਪ੍ਰੀ ਵਾਈਡ ਡਿਸੀਜਨਸ, ਇਹ ਸਾਰਾ ਕੁਝ ਬੜੇ ਧਿਆਨ ਦੇ ਨਾਲ 2025 ਦੇ ਵਿੱਚ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ ਉਹਨਾਂ ਨੂੰ ਦੇਖਣਾ ਪਊਗਾ ਤੇ ਸੋਚਣਾ ਪਊਗਾ। ਮੇਰੇ ਖਿਆਲ ਦੇ ਵਿੱਚ ਰਾਜਕਰਨ ਸਾਰਿਆਂ ਨਾਲੋਂ ਜਿਹੜਾ ਇੰਟਰਸਟਿੰਗ ਡਿਪਾਰਟਮੈਂਟ ਹੈਗਾ ਡੋਜ ਵਾਲਾ ਜਿਹੜਾ ਹੈਗਾ ਉਹ ਦੇਖਣ ਵਾਲਾ ਹੈਗਾ। ਮੈਂ ਕੱਲ ਹੀ ਸੁਣਦਾ ਸੀਗਾ ਵਿਵੇਕ ਰਾਮਾਸਵਾਮੀ ਦੀਆਂ ਜਿਹੜੇ ਕਮੈਂਟ ਸੀਗੇ, ਔਰ ਇੱਕ ਦੋ ਜਿਹੜੀ ਨਿਊਜ਼ ਦੇਖਣ 'ਚ ਮਿਲਿਆ ਹੈਗਾ ਕਿ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਕਿ ਆਪਾਂ ਨੂੰ ਕਹਿਤਾ ਕਿ ਜਿਹੜੇ ਨਾਟ ਆਪਾਂ ਨੂੰ ਕਿ ਜਿਹੜੇ ਫੈਡਰਲ EMPLOYEES ਹੈਗੇ ਆ ਉਹ ਘਰੋਂ ਕੰਮ ਕਰ ਸਕਦੇ ਆ, ਤੇ ਉਹਨਾਂ ਨੇ ਦੱਸਿਆ ਕਿ 96% EMPLOYEE ਜਿਹੜੇ ਆ 94% EMPLOYEE ਜਿਹੜੇ ਆ ਅਜੇ ਵੀ ਘਰੋਂ ਕੰਮ ਕਰਦੇ ਆ। ਤੇ ਉਹ 94% ਘਰੋਂ ਕੰਮ ਕਰਦੇ, ਉਹਨਾਂ ਦੀਆਂ ਜਿਹੜੀਆਂ ਆਫਿਸ ਬਿਲਡਿੰਗ ਆ ਉਹ ਜਿਉਂਦੀਆਂ ਤਿਉਂ ਮੇਨਟੇਨ ਹੋ ਰਹੀਆਂ, ਬਿਲੀਅਨਸ ਆਫ ਡਾਲਰ ਦਾ ਖਰਚਾ ਆ ਰਿਹਾ। ਤੇ ਉਹ ਕਹਿੰਦੇ ਵੀ ਜੇ ਉਹਨਾਂ ਨੇ ਉੱਥੇ ਹੀ ਜਾਣਾ ਆ ਤੇ ਫਿਰ ਬਿਲਡਿੰਗਸ ਰੱਖਣ ਦਾ, ਆਫਿਸ ਰੱਖਣ ਦਾ ਕੀ ਫਾਇਦਾ ਜੇ ਉਹਨਾਂ ਨੇ ਅਗਲੇ 5 ਸਾਲ ਘਰੋਂ ਹੀ ਕੰਮ ਕਰਨਾ ਹੈ। ਸੋ ਕਈ ਚੀਜ਼ਾਂ ਹੈਗੀਆਂ, ਕਈ ਖਰਚੇ ਹੈਗੇ ਜਿਹੜੇ ਬੜੇ ਇੰਟਰਸਟਿੰਗ ਉੱਭਰ ਕੇ ਸਾਹਮਣੇ ਆ ਰਹੇ ਆ। ਤੁਸੀਂ ਆਪ ਦੇਖੋ ਜਿਹੜਾ ਆਪਣਾ ਸਪੈਂਡਿੰਗ ਬਿੱਲ ਜਿਹੜਾ ਪਾਸ ਹੋਇਆ ਉਹ 1500 ਪੇਜਾਂ ਤੋਂ ਘਟਾ ਕੇ ਤੇ 150 ਪੇਜਾਂ ਤੇ ਆ ਗਿਆ। ਉਹ ਵੀ ਇੱਕ ਬੜੀ ਦੇਖਣ ਵਾਲੀ ਗੱਲ ਆ ਕਿ ਕੀ ਚੀਜ਼ਾਂ ਉਹਦੇ ਵਿੱਚ ਹੋਰ ਪਾਈਆਂ ਹੋਈਆਂ ਸੀਗੀਆਂ। ਸੋ I don't know, ਮੇਰੇ ਖਿਆਲ ਦੇ ਵਿੱਚ ਤਾਂ ਬੜਾ ਇੰਟਰਸਟਿੰਗ ਅਗਲੇ 4 ਸਾਲ ਰਹਿਣੇ ਆ। ਬਿਲਕੁਲ, ਵਿਵੇਕ ਰਾਮਾਸਵਾਮੀ ਨੇ ਤਾਂ ਇਹ ਕਿਹਾ ਸੀ ਵੀ ਸਾਰੇ ਦਿਨ ਆਉਣਾ ਪਊਗਾ। ਖਾਸ ਕਰਕੇ FBI ਦਾ ਆਫਿਸ ਤਾਂ ਕਹਿੰਦਾ ਇਹਨੂੰ ਮਿਊਜ਼ੀਅਮ ਹੀ ਬਣਾ ਦਿਓ, ਤੇ FBI ਦਾ ਕੰਮ ਆ ਬਾਹਰ ਜਾ ਕੇ ਫੀਲਡ 'ਚ ਕੰਮ ਕਰਨਾ। ਸੋ ਇਹ ਜਿਹੜਾ ਡੋਜ ਡਿਪਾਰਟਮੈਂਟ ਆ ਇਹ ਫੈਡਰਲ EMPLOYEES ਨੂੰ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਫਿਕਰ ਪਾਇਆ ਹੈਗਾ। ਕਈ ਚੀਜ਼ਾਂ ਹੈ ਵੀ ਆ, ਤੁਸੀਂ IRS ਕਾਲ ਕਰ ਲਓ 4-4 ਘੰਟੇ ਤੁਹਾਨੂੰ ਵੇਟ ਕਰਨੀ ਪੈਂਦੀ ਆ, ਜਿੱਥੇ ਗਵਰਨਮੈਂਟ ਏਜੰਸੀਜ਼ ਹੈਗੀਆਂ ਐਫੀਸ਼ੀਐਂਸੀ ਬਹੁਤ ਘੱਟ ਹੈਗੀ ਆ। ਸੋ
ਪੋਸਟ ਆਫਿਸ ਨੂੰ ਵੀ ਕਹਿ ਰਹੇ ਆ ਸ਼ਾਇਦ ਪਬਲਿਕ ਕਰਨ ਦੇ ਲਈ ਪ੍ਰਾਈਵੇਟ। ਇਹ ਪ੍ਰੈਜ਼ੀਡੈਂਟ ਜਿਹੜੇ ਜਾਰਜ ਬੁਸ਼ ਸੀਗੇ, ਸੀਨੀਅਰ ਨਹੀਂ ਜੂਨੀਅਰ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ, ਪਰ ਬਹੁਤ ਕੁਝ ਚੇਂਜਸ ਆਉਗੀਆਂ, ਖਾਸ ਕਰਕੇ ਟੈਕਨੋਲੋਜੀ ਨਾਲ ਰਿਲੇਟਡ, ਕਿਉਂਕਿ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹ IT ਦੇ ਵਿੱਚ ਇਨਵੈਸਟਰ ਆ, ਉਹਨਾਂ ਨੂੰ ਪਤਾ ਸਿਲੀਕਨ ਵੈਲੀ ਪੂਰੀ ਉਹਨਾਂ ਦੇ ਨਾਲ, ਸੋ ਉਹਦੇ ਨਾਲ ਟਰਾਂਸਪੋਰਟੇਸ਼ਨ ਟਰੱਕਿੰਗ ਦੇ ਵਿੱਚ ਸਾਰੇ ਪਾਸੇ ਬਹੁਤ ਚੇਂਜਸ ਆਉਣ ਵਾਲੇ ਸਮੇਂ 'ਚ ਆਊਗਾ। ਬਿਲਕੁਲ ਜੀ। ਇੱਕ ਇੰਟਰਸਟਿੰਗ ਖਬਰ ਜਿਹੜੀ ਹੈਗੀ ਆ, ਜਿਹੜੀ ਆਪਣੇ ਟੈਰਿਫ ਤੋਂ ਸ਼ੁਰੂ ਹੋਈ ਸੀਗੀ ਤੇ ਆਪਣੇ ਲਾਗਲੇ ਗੁਆਂਢੀ ਮੁਲਕ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲਾਡੀਆ ਜਿਹੜੇ ਹੈਗੇ ਆ, ਉਹਨਾਂ ਨੇ ਇੱਕ ਲੂਪ ਹੋਲ ਜਿਹੜਾ ਆ, ਬਾਰਡਰ ਸਕਿਪਿੰਗ ਸਟ੍ਰੈਟਜੀ ਜਿਹੜੀ ਆ ਉਹ ਬੰਦ ਕੀਤੀ ਹੈਗੀ ਆ। ਜਿਹੜੀ US ਦੇ ਵਿੱਚ ਜਿੰਨੇ ਵੀ ਈ-ਕਾਮਰਸ ਦੀਆਂ ਸਾਈਟਸ ਹੈਗੀਆਂ ਜਾਂ ਜਿਹੜੀਆਂ ਆਨਲਾਈਨ ਸੈਲ ਕਰਦੀਆਂ ਹੈਗੀਆਂ, ਉਹ ਪ੍ਰੋਡਕਟਸ ਚਾਈਨਾ ਤੋਂ ਸਾਰਾ ਜਿਹੜਾ ਮੈਕਸੀਕੋ ਦੇ ਵਿੱਚ ਮੰਗਵਾਉਂਦੀਆਂ, ਤੇ ਮੈਕਸੀਕੋ ਦੇ ਵਿੱਚ ਜਿਹੜੇ ਡਿਸਟ੍ਰੀਬਿਊਸ਼ਨ ਸੈਂਟਰ ਆ, ਉੱਥੋਂ ਇੱਕ ਲੂਪ ਹੋਲ ਹੈਗਾ, ਸੈਕਸ਼ਨ 321 ਪ੍ਰੋਵੀਜ਼ਨ ਜਿਹੜਾ ਟੈਰਿਫ ਦੇ ਵਿੱਚ ਹੈਗਾ। ਉਹਦੇ ਵਿੱਚ ਕੀ ਆ ਕਿ ਜਿਹੜੀ ਡਿਊਟੀ ਫ੍ਰੀ ਅਲਾਉ ਕਰਦੇ ਆ, ਜਿਹੜੀ ਸ਼ਿਪਮੈਂਟ $800 ਤੋਂ ਘੱਟ ਆ, ਸੋ ਜਿੰਨੀਆਂ ਵੀ ਸ਼ਿਪਮੈਂਟ $800 ਤੋਂ ਘੱਟ ਮੈਕਸੀਕੋ ਤੋਂ ਇੱਥੇ ਆਉਂਦੀਆਂ, ਉਹ ਡਿਊਟੀ ਫ੍ਰੀ ਆਉਂਦੀਆਂ। ਸੋ ਇਸ ਦਾ ਮਤਲਬ ਹੈ ਕਿ ਇਹ ਇੱਕ ਬਹੁਤ ਵੱਡਾ ਲੂਪ ਹੋਲ ਸੀਗਾ, ਜਿਹੜਾ ਕਿ ਆਪਾਂ ਨੂੰ ਜਦੋਂ ਆਨਲਾਈਨ ਆਪਾਂ ਕੁਝ ਆਰਡਰ ਕਰਦੇ ਹਾਂ ਤਾਂ ਜਿਹੜੀ ਮੈਕਸੀਕੋ ਤੋਂ ਸਰਵਿਸ ਆ ਜਾਂ ਮੈਕਸੀਕੋ ਤੋਂ ਜਿਹੜੇ ਵੇਅਰ ਹਾਊਸਿਸ ਆ, ਉਹ ਜਦੋਂ ਸਮਾਨ ਇੱਥੇ ਭੇਜਦੇ ਆ ਤੇ ਉਹ $800 ਤੋਂ ਥੱਲੇ ਦੇ ਉੱਤੇ ਜਿਹੜਾ ਟੈਰਿਫ ਟੈਕਸ ਦੀ ਡਿਊਟੀ ਫ੍ਰੀ ਲੱਗਦੀ ਹੈ, ਡਿਊਟੀ ਫ੍ਰੀ ਹੁੰਦੀ ਆ। ਸੋ ਇਹ 321 ਫੁਲਫਿਲਮੈਂਟ ਸੈਂਟਰ ਹੈਗੇ ਜਿਹੜੇ ਇੱਧਰ ਚੱਲ ਰਹੇ ਹੈਗੇ ਆ ਮੈਕਸੀਕੋ ਦੇ ਵਿੱਚ। ਸੋ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਮੈਕਸੀਕੋ ਦੀਆਂ ਕੰਪਨੀਆਂ, ਮੈਕਸੀਕੋ ਨੂੰ ਵੀ ਬਹੁਤ ਘਾਟਾ ਹੁੰਦਾ ਸੀਗਾ, ਟੈਕਸ ਨਹੀਂ ਸੀ ਮਿਲਦਾ, ਔਰ ਪਲੱਸ ਉਹਦੇ ਨਾਲ ਨਾਲ ਹੋਰ ਕਈ ਚੀਜ਼ਾਂ ਦਾ ਜਿਹੜਾ ਸੀ ਉਹਨਾਂ ਨੂੰ ਡਿਸਐਡਵਾਂਟੇਜ ਸੀਗੀ। ਸੋ ਉਹਨਾਂ ਨੇ ਉਹ ਜਿਹੜੀਆਂ ਇੰਪੋਰਟ ਡਿਊਟੀਜ਼ ਹੈਗੀਆਂ 101 ਅਪੈਰਲ ਪ੍ਰੋਡਕਟਸ ਦੇ ਉੱਤੇ 17 ਮੇਡ ਅਪ ਟੈਕਸਟਾਈਲਸ ਜਿਹੜੀਆਂ ਆ, ਉਹ 20 ਤੋਂ 25% to 35% ਐਡੀਸ਼ਨਲੀ ਟੈਰਿਫ ਜਿਹੜਾ ਲਾਤਾ ਹੈਗਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਨਲਾਈਨ ਚੀਜ਼ਾਂ ਆਪਾਂ ਨੂੰ ਮਿਲਦੀਆਂ ਸੀਗੀਆਂ, ਸਸਤੀਆਂ ਮਿਲਦੀਆਂ ਸੀਗੀਆਂ, ਉਹਦੇ ਉੱਤੇ ਵੀ ਇਹ ਅਸਰ ਪਊਗਾ। ਤੇ ਇਹ ਜਿਹੜਾ ਟੈਰਿਫ ਦਾ ਜ਼ਮਾਨਾ ਸੀਗਾ, ਟੈਰਿਫ ਦਾ ਜ਼ਮਾਨਾ ਜਿਹੜਾ ਆਉਣ ਵਾਲਾ, ਜਿਸ ਕਿ ਬਹੁਤ ਜ਼ਿਆਦਾ ਆਪਾਂ ਟੈਰਿਫ ਦੇ ਉੱਤੇ ਦੇਖਿਆ ਕਿ ਗੱਲਬਾਤ ਚੱਲ ਰਹੀ ਹੈ, ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਜਿਹੜਾ ਆ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਨੂੰ ਅਸਰ, ਅਲਟੀਮੇਟਲੀ ਅਸਰ ਤਾਂ ਜਿਹੜਾ ਯੂਜ਼ਰ ਹੈ ਉਹਦੀ ਕੰਜ਼ਿਊਮਰ ਤੇ ਪੈਣਾ, ਯੂਜ਼ਰ ਤੇ ਪੈਣਾ, ਕੰਜ਼ਿਊਮਰ ਤੇ ਪੈਣਾ। ਇਹਦੇ ਵਿੱਚ ਹੈ ਹੀ ਆ, ਡਿਮਾਂਡ ਐਂਡ ਸਪਲਾਈ ਤੇ ਵੀ ਅਸਰ ਪਊਗਾ, ਚੀਜ਼ਾਂ ਮਹਿੰਗੀਆਂ ਹੋਣੀਆਂ, ਲੋਕ ਘੱਟ ਖਰੀਦਣਗੇ, ਤੇ ਡਿਮਾਂਡ ਐਂਡ ਸਪਲਾਈ ਦਾ ਸਿੱਧਾ ਸੰਬੰਧ ਟਰੱਕਿੰਗ ਦੇ ਨਾਲ ਹੁੰਦਾ ਹੈ, ਤੇ ਇਵੈਂਚੁਅਲੀ ਜਿਹੜਾ ਮੈਕਸੀਕੋ 'ਚ ਵੀ ਆਇਆ ਸਮਾਨ ਆ, ਇੱਥੇ ਪਹੁੰਚਣਾ ਤਾਂ ਫਿਰ ਟਰੱਕਾਂ ਦੇ ਉੱਤੇ ਹੀ ਹੁੰਦਾ ਆ। ਸੋ ਦੇਖਣਾ ਹੋਊਗਾ ਓਵਰਆਲ ਕੀ ਆਊਟਲੁੱਕ ਦੇਖਦੇ ਆ ਜੀ 2025 ਦੀ। ਸਾਲ 2 ਸਾਲ ਹੋ ਗਏ ਆ ਰਮਨ ਜੀ ਵੀ ਇਹ ਕਹਿੰਦੇ ਹੋਏ ਆ ਵੀ ਟਰੱਕਿੰਗ ਰੌਕ ਬਾਟਮ ਆ, ਹੁਣ ਕੋਈ ਨਵੀਂ ਤਾਂ ਨਹੀਂ ਥੱਲੇ ਨੂੰ ਜਾਣਦੀ, ਜਾਂ ਹੈ ਆਊ ਸਾਹ ਆਊ ਕੇ ਪਾਸੇ ਨੂੰ, ਕੀ ਆ? ਥੋੜੀ ਜਿਹੀ ਗੁੱਡ ਨਿਊਜ਼ ਦੱਸੋ, ਹੁਣ ਇਹ ਸੁਣਨ ਨੂੰ ਸਾਰੇ ਜਣੇ ਉਤਾਵਲੇ ਆ। ਨਹੀਂ, ਆਸ ਤਾਂ ਪੋਜ਼ਿਟਿਵਿਟੀ ਦੀ ਹੈਗੀ ਆ, ਕਿਉਂਕਿ ਜਦੋਂ ਦੇਖੋ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਕੀਤੀਆਂ ਜਾ ਰਹੀਆਂ ਔਰ ਕੀਤੀਆਂ ਜਾਣਗੀਆਂ, ਜਿਹਦੇ ਨਾਲ ਕਿ ਜਿਹੜੀ ਪ੍ਰੋਡਕਸ਼ਨ ਵੀ ਆ ਹੋ ਸਕਦਾ ਵਾਪਸ ਆਵੇ, ਔਰ ਬੜੀਆਂ ਚੀਜ਼ਾਂ ਹੋਰ ਵੀ ਜਿਹੜੀਆਂ ਉਹ ਆਪਣੇ ਇੱਥੇ ਵਾਪਸ ਆਉਣ। ਸੋ ਜੇ ਉਹ ਚੀਜ਼ਾਂ ਆਉਂਦੀਆਂ ਹੈਗੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਹੈਗੀਆਂ ਜਿੱਦਾਂ ਕਿ ਕਿਹਾ ਜਾ ਰਿਹਾ, ਤੇ ਡੈਫੀਨੇਟਲੀ ਜਿਹੜਾ ਟਰੱਕਿੰਗ ਦੇ ਉੱਤੇ ਅਸਰ ਪਏਗਾ। ਪਰ ਨਾਲ ਦੇ ਨਾਲ ਜਿਹੜੀਆਂ ਹੋਰ ਵੀ ਡਿਸਟਰਪਸ਼ਨਸ ਹੋ ਰਹੀਆਂ ਹੈਗੀਆਂ, ਜਿਹੜੀਆਂ ਕਿ ਡਿਸਟਰਪਸ਼ਨਸ ਆਪਾਂ ਕਹਿ ਲਓ, ਜਿੱਦਾਂ ਹੁਣ ਮੈਕਸੀਕੋ ਦੀ ਗੱਲ ਆਪਣੀ ਚੱਲੀ ਹੈਗੀ ਆ, ਜਾਂ ਹੋਰ ਕਈ ਗੱਲਾਂ ਚੱਲ ਰਹੀਆਂ ਹੈਗੀਆਂ, ਜਿਹੜੀ ਡਿਸਟਰਪਸ਼ਨ ਆਣੀ ਹੈਗੀ ਆ, ਉਹਦਾ ਅਜੇ ਅਨਐਕਸਪੈਕਟਡ ਅਸਰ ਹੈਗਾ ਕਿ ਪਤਾ ਨਹੀਂ ਉਹਦਾ ਕੀ ਅਸਰ ਪੈਣਾ ਹੈਗਾ। ਪਰ ਓਵਰਆਲ ਜਿਹੜਾ ਆ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਜਾ ਰਿਹਾ ਹੈਗਾ, ਕਿਉਂਕਿ ਬੜੇ ਚਿਰ ਤੋਂ ਜਿੱਦਾਂ ਕਿ ਕਾਮਨੈਸ, ਚੁੱਪਚਾਪ ਸਭ ਕੁਝ ਚੱਲ ਰਿਹਾ ਸੀਗਾ, ਤੇ ਹੁਣ ਕਈ ਐਂਗਲਸ ਤੋਂ ਜਿਹੜੀ ਹੈ ਟਰੱਕਿੰਗ ਇੰਡਸਟਰੀ ਡਿਸਟਰਪਟ ਹੋਣ ਵਾਲੀ ਆ, ਚਾਹੇ ਉਹ ਟੈਰਿਫਸ ਤੋਂ ਲੈ ਲਓ, ਚਾਹੇ ਉਹ ਟੈਕਨੋਲੋਜੀ ਤੋਂ ਲੈ ਲਓ, ਚਾਹੇ ਉਹ ਐਡਮਿਨਿਸਟ੍ਰੇਸ਼ਨ ਤੋਂ ਲੈ ਲਓ, ਲਾਅ ਰੂਲਸ ਐਂਡ ਰੈਗੂਲੇਸ਼ਨ ਤੋਂ ਲੈ ਲਓ, ਹਰ ਪਾਸੇ ਜਿਹੜੀ ਹੈ ਇੰਡਸਟਰੀ ਜਿਹੜੀ ਹੈ ਡਿਸਟਰਪਸ਼ਨ ਦੇ ਕਗਾਰ ਦੇ ਉੱਤੇ ਹੈਗੀ ਆ। ਔਰ ਡਿਸਟਰਪਸ਼ਨ ਜਿਹੜੀ ਆ ਉਹ ਮੈਜੋਰਟੀ ਟਾਈਮ ਵਧੀਆ ਹੁੰਦੀ ਹੈ, ਕਿਉਂਕਿ ਉਹਦੇ ਨਾਲ ਫਿਰ ਚੇਂਜਸ ਆਉਂਦੀਆਂ, ਔਰ ਚੇਂਜਸ ਨਾਲ ਜਿਹੜਾ ਅੱਗੇ ਵਧਿਆ ਜਾ ਸਕਦਾ। ਜੀ ਬਿਲਕੁਲ ਸਰੋਤਿਓ, ਤੁਹਾਡਾ ਵੀ ਕਿਸ ਤਰ੍ਹਾਂ ਦਾ ਇਹ ਸਾਲ ਰਿਹਾ 2024 ਦਾ? ਕੀ ਤੁਸੀਂ ਆਸ ਕਰਦੇ ਆ 2025 ਦੇ ਵਿੱਚ? ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਨੇ ਕਿਹਾ ਤੇ ਜੀਵੇ ਆਸਾ ਮਰੇ ਨਿਰਾਸਾ, ਆਸ ਤਾਂ ਸਾਰਿਆਂ ਨੂੰ ਗੁੱਡ ਰੱਖਣੀ ਚਾਹੀਦੀ ਆ। ਤੁਸੀਂ ਕਾਲ ਕਰ ਸਕਦੇ ਹੋ, ਲਾਈਵ ਪ੍ਰੋਗਰਾਮ ਚੱਲ ਰਿਹਾ ਟਰੱਕਿੰਗ ਦਾ, ਸਾਡਾ 10 ਵਜੇ ਤੋਂ ਹੀ ਚੱਲਣਾ ਹੈ, ਕੁਝ ਮਿੰਟ ਹੋਰ। ਟੈਲੀਫੋਨ ਨੰਬਰ ਹੈਗਾ 408 272 5200 408 272 5200।
ਪੂਰੇ ਸਾਲ ਦੇ ਦੌਰਾਨ ਜਿਹੜਾ ਟਰੱਕਿੰਗ ਦਾ ਅਸੀਂ ਪ੍ਰੋਗਰਾਮ ਕਰਦੇ ਹਾਂ ਉਹ ਤੋਂ ਤੁਹਾਨੂੰ ਕੋਈ ਫਾਇਦਾ ਹੋਇਆ ਹੋਵੇ, ਕੋਈ ਜਾਣਕਾਰੀ ਮਿਲਦੀ ਆ, ਉਹਦੇ ਬਾਰੇ ਵੀ ਦੱਸੋ ਜ਼ਰੂਰ। ਕੋਈ ਉਹਦੇ ਚ ਆਪਾਂ ਸੁਧਾਰ ਲਿਆ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਛੁੱਟੀਆਂ ਤੇ ਹੈ ਇਸ ਵੇਲੇ। ਨਹੀਂ ਆ ਗਏ ਜੀ, ਆ ਗਏ ਆਪਣੇ ਨਾਲ ਹੀ ਸਾਰੇ ਜਾਣੇ ਆ ਗਏ, ਕੋਈ ਗੱਲ ਨਹੀਂ। ਤੇ ਆਪਾਂ ਛੁੱਟੀਆਂ ਤੇ ਤਾਂ ਫਿਰ ਸਮਾਂ ਜ਼ਿਆਦਾ ਸੁਣਨਾ ਚਾਹੀਦਾ ਰੇਡੀਓ ਕਿ ਨਹੀਂ। ਤੇ ਬਿਲਕੁਲ ਕਾਲ ਕਰਦੇ ਲਈ ਨੰਬਰ ਹੈ ਜੀ 408 272 5200 ਤੇ ਕਰਦੇ ਆਪਣੇ ਕਾਲਰਸ ਦੇ ਨਾਲ ਗੱਲਬਾਤ। ਅਵਤਾਰ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਤਿੰਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਮੇਰਾ ਟਰੱਕ 12 ਮਾਡਲ ਆ, ਡੈਪ ਪੈਂਦਾ, ਤੇ ਉਹਦੇ ਬਾਰੇ ਪੁੱਛਣਾ ਸੀਗਾ ਵੀ ਇਹ ਕਿੰਨੇ ਸਾਲ ਹੋਰ ਚੱਲੂਗਾ। ਭਾਜੀ ਕਾਰਬ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਾਰਬ ਟਰੱਕ ਸਟਾਪ ਸਰਚ ਕਰ ਲਓ। ਉਹਦੇ ਉੱਤੇ ਜਾ ਕੇ ਤੁਸੀਂ ਆਪਣਾ ਟਰੱਕ ਜੇ ਅਜੇ ਤੱਕ ਰਜਿਸਟਰ ਆਈ ਡੋਨਟ ਨੋ ਤੁਸੀਂ ਰਜਿਸਟਰ ਕਰਨਾ ਚਾਹੀਦਾ। ਜੇ ਤੁਸੀਂ ਰਜਿਸਟਰ ਕੀਤਾ ਹੋਊਗਾ ਤਾਂ ਫਿਰ ਉਹ ਤੁਹਾਨੂੰ ਆਟੋਮੈਟਿਕਲੀ ਡੇਟ ਦੱਸ ਦਿੰਦੇ ਆ। ਕਿਸੇ ਦੇ ਕਹਿਣ ਤੇ ਨਾ ਜਾਇਓ, ਕੋਈ ਕਿਸ ਤਰ੍ਹਾਂ ਕਹਿੰਦਾ ਕਿਸ ਤਰ੍ਹਾਂ ਨਹੀਂ ਕਹਿੰਦਾ। ਕਾਰਬ ਦੀ ਜਿਹੜਾ ਕਾਰਬ ਟਰੱਕ ਸਟਾਪ ਹੈਗਾ ਉੱਤੇ ਜਾ ਕੇ ਤੁਸੀਂ ਆਪਣਾ ਇੰਜਨ ਨੰਬਰ ਪਾ ਕੇ, ਮਾਡਲ ਨੰਬਰ ਪਾ ਕੇ, ਇੰਜਨ ਮਾਡਲ ਈਅਰ ਤੇ ਇੰਜਨ ਦਾ ਫੈਮਿਲੀ ਨੇਮ ਪਾ ਕੇ ਉੱਥੇ ਚੈੱਕ ਕਰ ਸਕਦੇ ਕਦੋਂ ਤੱਕ ਟਰੱਕ ਤੁਹਾਡਾ ਜਿਹੜਾ ਆ ਚੱਲ ਸਕਦਾ। ਹਾਂਜੀ, ਉਹ ਜਿਹੜਾ ਕਰਬ ਵਾਲਾ ਉਹ ਮੈਂ ਪਿਛਲੇ 2 ਸਾਲ ਦਾ ਕਰਿਆ ਹੋਇਆ। $30 ਜਿਹੜਾ ਚਾਰਜ ਕਰਦੇ ਨੇ 1 ਸਾਲ ਦੇ। ਹਾਂਜੀ, ਕਹਿੰਦੇ $30 ਜਿਹੜੇ ਚਾਰਜ ਕਰਦੇ ਨੇ ਉਹ ਕੀਤਾ ਹੋਇਆ। ਨਹੀਂ ਉਹ ਨਹੀਂ ਗਾ, ਉਹ ਕਲੀਨ ਟਰੱਕ ਚੈੱਕ ਹੈ ਜੀ। ਤੁਸੀਂ ਕਾਰ ਟਰੱਕ ਸਟਾਪ ਤੇ ਜਾ ਕੇ, ਜੇ ਤੁਹਾਡਾ ਟਰੱਕ ਰਜਿਸਟਰਡ ਨਹੀਂ ਹੈਗਾ ਕਾਰ ਦੇ ਨਾਲ, ਉੱਥੇ ਤੁਸੀਂ ਕਾਰਬ ਟਰੱਕ ਸਟਾਪ ਸਰਚ ਕਰ ਲਓ ਗੂਗਲ ਤੇ। ਉੱਥੇ ਜਾ ਕੇ ਤੁਸੀਂ ਆਪਣੇ ਟਰੱਕ ਦਾ ਜਿਹੜਾ ਆ ਇੰਜਨ ਨੰਬਰ, ਇੰਜਨ ਫੈਮਿਲੀ ਨੇਮ ਤੇ ਇੰਜਨ ਈਅਰ ਪਾ ਕੇ ਉਹ ਤੁਸੀਂ ਚੈੱਕ ਕਰ ਸਕਦੇ। ਡੀਜ਼ਲ ਟਰੱਕ ਸਟਾਪ ਜਿਹੜਾ ਇਹਦੇ ਅੰਡਰ ਆਉਂਦਾ ਹੈ ਉਹਦੇ ਵਿੱਚ ਪਾ ਕੇ ਦੇਖਣਾ ਹੈ। ਰੈਗੂਲਰ ਕਾਰਬ ਟਰੱਕ ਸਟਾਪ ਫਲੀਟ ਰਿਪੋਰਟਿੰਗ ਦੇ ਵਿੱਚ ਆਉਣਾ ਹੈ। ਹਾਂ, ਫਲੀਟ ਰਿਪੋਰਟਿੰਗ ਆ ਉੱਥੇ ਤੁਹਾਡਾ ਜਿਹੜਾ ਆ TRU ਰਿਪੋਰਟਿੰਗ ਆ, ਟਰੱਕ ਰਿਪੋਰਟਿੰਗ ਆ, ਸਾਰੀ ਰਿਪੋਰਟਿੰਗ ਉੱਥੇ ਹੈਗੀ ਆ। ਹੈ ਹੀ ਇੰਨਾ ਕੁਛ ਆ, ਬੰਦਾ ਉਦਾਂ ਹੀ ਘਬਰਾ ਜਾਂਦਾ ਦੇਖ ਕੇ ਨਾ। ਠੀਕ ਆ ਜੀ, ਠੀਕ ਆ ਬਾਈ ਜੀ। ਇੱਕ ਕੁਐਸਚਨ ਹੋਰ ਆ, ਇੱਕ BOIR ਜਿਹੜਾ ਕਰਨਾ ਉਹ ਕਹਿੰਦੇ ਪੋਸਟਪੋਨ ਹੋ ਗਿਆ, ਉਹਦੇ ਬਾਰੇ ਥੋੜਾ ਦੱਸਿਓ ਜੀ। ਫਿਨਸਨ ਵਾਲਾ ਦੇਖੋ ਜੀ, ਐਡਾ ਵੱਡਾ ਜਿਹੜਾ ਉਹ ਮਸਲਾ ਨਹੀਂ ਹੈਗਾ ਜਿੱਦਾਂ ਆਪਣੇ ਸਾਰੀ ਸਾਧ ਸੰਗਤ ਨੇ ਬਣਾਤਾ ਹੈ। ਮਸਲਾ ਕੁਝ ਵੀ ਨਹੀਂਗਾ, ਜਸਟ ਕਿਸੇ ਇਨਫੋਰਮੇਸ਼ਨ ਦੇਣੀ ਆ ਕਿ ਇਹ ਜਿਹੜੀ ਕੰਪਨੀ ਆ ਇਹਦਾ ਮਾਲਕ ਮੈਂ ਆ ਜਾਂ ਮੈਂ ਆ, ਮੇਰਾ ਭਰਾ ਆ, ਜਾਂ ਅਸੀਂ ਕੌਣ ਮਾਲਕ ਆ। ਸਿਰਫ ਇਹ ਦੱਸਣਾ ਹੈਗਾ। ਉਹ ਹੋਰ ਉਹਦੇ ਵਿੱਚ ਕੋਈ ਏਡਾ ਮਸਲਾ ਨਹੀਂ ਹੈਗਾ, ਕੋਈ ਏਡਾ ਰੌਲਾ ਨਹੀਂ ਹੈਗਾ। ਇਹ ਸਿਰਫ ਇੱਕ ਇਨਫੋਰਮੇਸ਼ਨ ਦੇਣ ਦੀ ਗੱਲ ਆ। ਮੇਰੇ ਖਿਆਲ ਦੇ ਵਿੱਚ ਰਾਜਕਰਨ ਜੇ ਕੋਈ ਗਲਤ ਕੰਮ ਨਹੀਂ ਕਰਦਾ ਉਹਨੂੰ ਇਨਫੋਰਮੇਸ਼ਨ ਦੇਣ 'ਚ ਕੋਈ ਨਹੀਂ ਹੋਣੀ ਚਾਹੀਦੀ। ਜੇ ਕੋਈ ਗਲਤ ਕੰਮ ਕਰਦਾ ਤੇ ਡੈਫੀਨਿਟਲੀ ਉਹਦੇ ਲਈ ਚਿੰਤਾ ਦਾ ਵਿਸ਼ਾ ਹੈ। ਠੀਕ ਹੈ ਵੀਰ ਜੀ, ਧੰਨਵਾਦ ਜੀ, ਧੰਨਵਾਦ, ਠੀਕ ਹੈ, ਮਿਹਰਬਾਨੀ ਜੀ। ਸੋ ਟਰੱਕ ਸਟਾਪ ਵਾਲਾ ਜਿਹੜੀ ਰਾਜਕਰਨ ਇਹਦੀ ਚਾਹੇ ਅੱਗੇ ਹੋ ਜਾਵੇ, ਪਿੱਛੇ ਹੋ ਜਾਵੇ, ਕੁਝ ਵੀ ਹੋ ਜਾਵੇ, ਇਵੈਂਚੁਅਲੀ ਕਰਨੀ ਪੈਣੀ ਅਦਾਲਤਾਂ ਦੇ ਕੰਮ ਉਹ ਚੱਲਦੇ ਰਹਿੰਦੇ ਆ। ਠੀਕ ਹੈ ਨਾ, ਤੁਸੀਂ ਆਪਣੀ ਇਨਫੋਰਮੇਸ਼ਨ ਦੇਣੀ ਆ, ਦੇ ਦਿਓ। ਆਪਾਂ ਵੈਸੇ ਵੀ ਤਾਂ ਆਪਣੀ ਇਨਫੋਰਮੇਸ਼ਨ ਗਵਰਨਮੈਂਟ ਕੋ ਹੈਗੀ ਆ, ਆਪਣੀ ਕਿਹੜੀ ਨਹੀਂ ਹੈਗੀ ਉੱਥੇ ਗਵਰਨਮੈਂਟ ਕੋ। ਸੋ ਸਿੰਪਲ ਹੈ ਯਾਰ, ਇੱਕ 10 ਮਿੰਟ ਦਾ ਕੰਮ ਆ, ਕਰਕੇ ਪਾਸੇ ਕਰੋ ਉਹਨੂੰ। ਮਤਲਬ ਕੀ ਹੈ ਵੀ ਉਹਦੇ ਚ ਹੋ ਗਈ ਆ, ਘਟ ਜਾਂਦੀ ਆ, ਵੇਟ ਕਰਨੀ ਆ, ਕੀ ਕਰਨਾ ਹੈ। ਗੱਲ ਤੇ ਆ। ਸੋ ਜਿਹਦੀ ਕੰਪਨੀ ਉਹਨੂੰ ਸਾਰਿਆਂ ਨੂੰ ਕਰਨੀ ਪੈਣੀ ਆ। ਡਸ ਨਾਟ ਮੈਟਰ ਕੋਈ ਟਰੱਕਿੰਗ ਚ ਰਮਨ ਜੀ, ਹਰਜੋਤ ਜੀ, ਸਾਰਿਆਂ ਨੂੰ ਹੀ ਕਰਨੀ ਪੈਣੀ ਜਿੰਨੇ ਵੀ ਕੰਪਨੀ ਬਣਾਈ, ਸਾਰਿਆਂ ਨੂੰ ਆਨਲਾਈਨ। ਔਰ ਬੇਸਿਕਲੀ ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਇਹਦੇ ਵਿੱਚ ਇਹੋ ਹੀ ਆ ਕਿ ਗਵਰਨਮੈਂਟ ਇਜ਼ ਟ੍ਰਾਈਂਗ ਟੂ ਟਰੈਕ ਦ ਬਲੈਕ ਮਨੀ। ਹਾਂਜੀ, ਠੀਕ ਹੈ। ਤੇ ਇਹ ਹੁਣ ਜਿੱਦਾਂ ਕੰਪਨੀਆਂ ਦੇ ਕਈ ਹਿੱਸੇ ਪੰਜਾਬ 'ਚ ਚੱਲਦੇ ਆ ਜਾਂ ਇੰਡੀਆ 'ਚ ਚੱਲ ਰਹੇ ਆ, ਉਹਨਾਂ ਨੂੰ ਵੀ ਉੱਥੇ ਦੀ ਵੀ ਰਿਪੋਰਟਿੰਗ ਕਰਨੀ ਆ ਵੀ ਉੱਥੇ ਵੀ ਸਾਡਾ ਹਿੱਸਾ ਚੱਲ ਰਿਹਾ ਹੈ ਜਾਂ ਕਿੱਦਾਂ ਹੈ? ਕੀ ਉਹਦੇ ਵਿੱਚ ਕਿ ਉਹਦੀ ਕੁਛ ਨਹੀਂ ਹੈਗਾ ਕਿ ਅੱਧੇ ਲੋਕ ਤਾਂ ਮਿਲਦਾ ਇਸੇ ਕਰਕੇ ਨਹੀਂ ਕਰ ਰਹੇ ਹੋਣੇ। ਜਿਹੜੀ ਇੱਥੇ ਕਾਰਪੋਰੇਸ਼ਨ ਖੁੱਲੀ ਆ ਉਹਦੇ ਵਿੱਚ ਕੌਣ ਹਿੱਸੇਦਾਰ ਆ ਇਹ ਦੱਸਣ ਦੀ ਲੋੜ ਆ। ਜੇ ਇੱਥੇ ਹੁਣ ਕਾਰਪੋਰੇਸ਼ਨ ਖੁੱਲੀ ਆ, ਮੰਨ ਲਓ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਮਨੀ ਜਿਹੜੀ ਆ ਇੰਡੀਆ ਤੋਂ ਆ ਰਹੀ ਆ, ਪਰ ਕਾਰਪੋਰੇਸ਼ਨ ਤੁਹਾਡੀ ਇੱਥੇ ਖੁੱਲੀ ਆ, ਉਹਨੂੰ ਤੁਸੀਂ ਹੈਂਡਲ ਕਰਦੇ ਆ। ਜੇ ਤੁਸੀਂ ਉਸ ਕਾਰਪੋਰੇਸ਼ਨ ਦੇ ਮਾਲਕ ਆ ਤੇ ਤੁਸੀਂ ਉਹ ਸਾਰੀ ਬਲੈਕ ਮਨੀ ਦੇ ਮਾਲਕ, ਮਤਲਬ ਜੋ ਵੀ ਤੁਹਾਡੇ ਤੇ ਕੱਲ ਨੂੰ ਆਉਣਾ ਆ, ਤੁਸੀਂ ਉਸ ਬਲੈਕ ਮਨੀ ਜਾਂ ਕਿਸੇ ਵੀ ਚੀਜ਼ ਦੇ ਓਨਰ ਤੁਸੀਂ ਮੰਨੇ ਜਾਣੇ ਆ। ਜੇ ਤੁਹਾਡੇ ਜਿੱਦਾਂ ਤੁਹਾਨੂੰ ਮੰਨ ਲਓ 25% ਦਾ ਹਿੱਸੇਦਾਰ ਪਾ ਕੇ 75% ਕੰਪਨੀ ਹੋਰ ਕੋਈ ਚਲਾ ਰਿਹਾ, ਪਿੱਛੇ ਬੈਨੀਫਿਟ ਹੋਰ ਕੋਈ ਲੈ ਰਿਹਾ, ਉਹ 75% ਵਾਲਾ ਬੈਨੀਫਿਸ਼ਰੀ ਜਿਹੜਾ ਉਹ ਤੁਹਾਨੂੰ ਦੱਸਣਾ ਪੈਣਾ। ਠੀਕ ਹੈ ਜੀ, ਠੀਕ ਹੈ ਜੀ। ਮੁੱਖ ਦੀ ਗੱਲ ਹੈ ਵੀ 100% ਪੂਰਾ ਕਰਨਾ, ਦੱਸਣਾ ਵੀ ਕਿਹਦਾ ਕਿੰਨਾ ਹਿੱਸਾ ਹੈ ਜੀ। ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਕੋਈ ਨਹੀਂ, ਪਰ ਮੈਂ ਤਾਂ ਇੱਕ ਇਹੀ ਕਹਿਣਾ ਵੀ ਜੋ ਵੀ ਟਰੱਕਿੰਗ ਬਿਜ਼ਨਸ ਦੇ ਵਿੱਚ ਹੈਗੇ ਨੇ ਤੇ ਜਾਂ ਜੋ ਨਵੇਂ ਆਉਣ ਵਾਲੇ ਨੇ, ਉਹਨਾਂ ਨੂੰ ਇਹ ਪ੍ਰੋਗਰਾਮ ਜ਼ਰੂਰ ਲਾਜ਼ਮੀ ਸੁਣਨਾ ਚਾਹੀਦਾ ਹੈ। ਖਾਸ ਕਰਕੇ ਜੋ ਜਿਨ੍ਹਾਂ ਨੇ ਅਜੇ ਨਵੇਂ ਇਸ ਲਾਈਨ 'ਚ ਆਉਣਾ ਹੈ,
ਜੋ ਕੁਛ ਮਹੀਨੇ ਪ੍ਰੋਗਰਾਮ ਸੁਣ ਕੇ ਫੇਰ ਆਪਦਾ ਕੰਮ ਸ਼ੁਰੂ ਕਰਨ, ਮੇਰੇ ਖਿਆਲ 'ਚ ਵੀ ਨਾ ਉਹ ਇੱਕ ਬਹੁਤ ਵਧੀਆ ਬੈਨੀਫਿਟ ਲੈ ਜਾਣਗੇ ਲਾਈਫ ਦੇ ਵਿੱਚ। ਸੋ ਓਵਰਆਲ ਇਹ ਟਰੱਕਿੰਗ ਬਿਜ਼ਨਸ ਦੇ ਲਈ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਆ, ਮੈਂ ਤਾਂ ਇਹੀ ਕਹਿਣਾ ਸੀਗਾ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਹੈਪੀ ਨਿਊ ਈਅਰ, ਕਿਉਂਕਿ ਫੇਰ ਤਾਂ ਆਪਾਂ ਗਾਂਹ ਸਾਲ 'ਚ ਮਿਲਾਂਗੇ। ਬਿਲਕੁਲ ਜੀ, ਚਲੋ ਜੀ, ਧੰਨਵਾਦ ਜੀ। ਮਿਹਰਬਾਨੀ ਸੁਲੱਖਣ ਜੀ, Thank you ਜੀ। ਤੁਹਾਨੂੰ ਵੀ ਹੈਪੀ ਨਿਊ ਈਅਰ ਜੀ। ਬਿਲਕੁਲ ਜੀ, ਥੈਂਕ ਯੂ। ਥੈਂਕ ਯੂ। ਸੋ ਬਿਲਕੁਲ। ਅੱਛਾ ਰਮਨ ਜੀ, ਇਸ ਸਾਲ ਦਾ ਜਿਹੜੀ ਚਰਚਾ ਨਾ ਆਪਾਂ ਪਰ ਮਾਈਲ ਦੇ ਉੱਤੇ ਵੀ ਬਹੁਤ ਕੀਤੀ, ਵੀ ਪਰ ਮਾਈਲ ਦਾ ਖਰਚਾ, ਜਿੱਦਾਂ ਹੁਣ ਤੁਸੀਂ ਸ਼ੁਰੂ ਦੇ ਵਿੱਚ ਉਦਾਹਰਨ ਜਿਹੜਾ ਉਹ ਦਿੱਤਾ, ਤੁਸੀਂ ਟਰੱਕ ਕੈਲਕੂਲੇਟਰ ਵੀ ਜਿਹੜਾ ਉਹ ਬਣਾਇਆ ਵੀ ਭਾਈ ਇੱਥੇ ਜਾ ਕੇ ਚੈੱਕ ਕਰ ਲਓ ਵੀ ਕਿੱਦਾਂ ਆ, ਕਿੰਨਾ ਜਿਹੜਾ ਉਹ ਹੋਣਾ ਚਾਹੀਦਾ। ਡੀਜ਼ਲ ਦਾ ਖਰਚਾ, ਮਿਸ਼ਨ ਦੀਆਂ ਰੈਗੂਲੇਸ਼ਨ, ਟੋਲ ਆ, ਮੇਨਟੇਨੈਂਸ ਆ, ਪਾਰਟਸ ਆ, ਇੰਸ਼ੋਰੈਂਸ ਆ, ਤੁਹਾਡੇ ਡਰਾਈਵਰ ਦੇ ਖਰਚੇ ਆ, ਪੇਪਰ ਵਰਕ ਆ, ਪਲੇਟਾਂ ਆ, ਇੰਨਾ ਕੁਛ ਜਿਹੜਾ ਇਸ ਦੇ ਵਿੱਚ ਆਉਂਦਾ ਆ। ਪਰ ਬੰਦਾ ਜਦੋਂ ਲੋਡ ਚੱਕਣ ਲੱਗਦਾ ਆ ਜਾਂ ਲੋਡ ਜਦੋਂ ਚੱਕਦਾ ਆ, ਉਹ ਮੈਨੂੰ ਲੱਗਦਾ ਇਹਨਾਂ ਖਰਚਿਆਂ ਵੱਲ ਨੂੰ ਧਿਆਨ ਹੀ ਜਿਹੜਾ ਉਹ ਨਹੀਂ ਦਿੰਦਾ, ਉਹਨੂੰ ਅਣਗੌਲੀਆਂ ਹੀ ਜਿਹੜਾ ਉਹ ਕਰ ਦਿੰਦਾ ਆ, ਜਿਹਦੇ ਕਰਕੇ ਫਿਰ ਇਹ ਸਾਰਾ ਚੱਕਰ ਜਿਹੜਾ ਉਹ ਚੱਲਦਾ ਆ, ਚੱਕਰ ਜਿਹੜਾ ਉਹ ਘੁੰਮਦਾ ਆ ਵੀ ਆਪਾਂ ਪਰ ਮਾਈਲ ਦਾ ਖਰਚਾ ਕੱਢਣ ਦੀ ਬਜਾਏ ਆ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਗਾਏ ਸਿਰਫ ਆਹ ਦੇਖ ਲੈਂਦੇ ਵੀ ਇੰਨਾ ਤੇਲ ਦਾ ਆ, ਇੰਨੇ ਮੀਲ ਆ, ਇੰਨਾ ਲੱਗਣਾ ਆ, ਤੇ ਆਪਾਂ ਉਹ ਕਰ ਲੈਂਦੇ, ਤੇ ਉਹਦੇ ਵਿੱਚ ਫਿਰ ਆਪਾਂ ਘਾਟੇ ਵੱਲ ਨੂੰ ਜਿਹੜਾ ਵੱਧਦੇ ਆ। ਤੇ ਜਦੋਂ ਨੁਕਸਾਨ ਹੁੰਦਾ ਆ ਤੇ ਫਿਰ ਬੰਦਾ HOS ਦੇ ਜਿਹੜੀਆਂ ਧੱਜੀਆਂ ਡਾਉਂਦਾ ਜਾਂਦਾ ਆ, ਫਿਰ ਕਹਿੰਦਾ ਵੀ ਚੱਲ ਵੀ ਅੰਨ੍ਹੇਵਾਹ ਹੁਣ ਆਪਾਂ ਚੱਲੀਏ, ਹੁਣ ਰੁਕਣੀ ਨਹੀਂ ਚਾਹੀਦੀ ਆਪਣੀ ਗੱਡੀ ਜਿਹੜੀ ਉਹ ਚੱਲੇ ਨਾ। ਸੋ ਇੱਥੇ ਤੁਹਾਡੀ ਸਲਾਹ ਕੀ ਆ ਪਰ ਮਾਈਲ ਦੇ ਖਰਚੇ ਦੇ ਵਿੱਚ? ਤੁਸੀਂ ਜੇ ਥੋੜਾ ਜਿਹਾ ਹੋਰ ਵਿਸਤਾਰ 'ਚ ਦੱਸੋ ਵੀ ਭਾਈ ਕਿਹੜੀ ਖਰਚੇ ਨੂੰ ਤੁਹਾਨੂੰ ਉਹਦੇ ਵਿੱਚ ਪਾਉਣਾ ਚਾਹੀਦਾ ਆ, ਤਾਂ ਜੋ ਤੁਹਾਡੇ ਕੋਲ ਸਹੀ ਜਿਹੜਾ ਐਕੂਰੇਟ ਇਨਫੋਰਮੇਸ਼ਨ ਜਿਹੜੀ ਉਹ ਆਵੇ ਵੀ ਤੁਹਾਡਾ ਅਸਲ 'ਚ ਪਰ ਮਾਈਲ ਦੀ ਕਾਸਟ ਜਿਹੜੀ ਉਹ ਕਿੰਨੀ ਪੈ ਰਹੀ ਆ। ਰਾਜਕਰਨ, ਇਹੋ ਹੀ ਸਾਰਿਆਂ ਨਾਲੋਂ ਵੱਡੀ ਚੀਜ਼ ਆ ਕਿ ਜੇ ਤੁਸੀਂ ਆਪਣੇ ਪਰ ਮਾਈਲ ਕਾਸਟ ਨਹੀਂ ਕੱਢਦੇ ਹੈਗੇ ਹਨਾ, ਜਾਂ ਪਰ ਮਾਈਲ ਕਾਸਟ ਤੁਹਾਨੂੰ ਨਹੀਂ ਪਤਾ ਹੈਗੀ, ਤੇ ਉਹਦਾ ਮਤਲਬ ਕੀ ਆ ਕਿ ਤੁਸੀਂ ਡੈਫੀਨੇਟਲੀ ਨੈਗੇਟਿਵ ਜਾਓਗੇ, 100% ਤੁਸੀਂ ਨੈਗੇਟਿਵ ਜਾਓਗੇ। ਦੇयर इज नो ਵੇ ਕਿ ਤੁਸੀਂ ਪੋਜ਼ਿਟਿਵ ਪਾਸੇ ਨੂੰ ਜਾ ਸਕਦੇ ਆ, ਕਿਉਂਕਿ ਜਿਹੜੀ ਪਰ ਮਾਈਲ ਕਾਸਟ ਆ, ਪਰ ਮਾਈਲ ਕਾਸਟ ਦਾ ਮਤਲਬ ਹੈ ਕਿ ਨਿੱਕੇ ਨਿੱਕੇ ਖਰਚੇ ਜਿਹੜੇ ਆ ਉਹ ਇਫੈਕਟ ਕਰਦੇ ਆ, ਈਵਨ ਸੈਂਟਾਂ ਦੇ ਵਿੱਚ ਇਫੈਕਟ ਕਰਦੇ ਆ ਤੁਹਾਡੀ ਬਾਟਮ ਲਾਈਨ ਨੂੰ। ਆਪਾਂ ਜਦੋਂ ਕਿਸੇ ਵੀ ਟਰੱਕਰ ਨਾਲ ਗੱਲ ਕਰਦੇ ਆ, ਉਹ ਟਰੱਕਰ ਵੀਰ ਇੱਕ ਦੂਜੇ ਨੂੰ ਜਦੋਂ ਦੱਸਦੇ ਆ ਤਾਂ ਯਾਰ ਇੰਨੇ ਦਾ ਡੀਜ਼ਲ ਲੱਗਾ, ਇੰਨੀ ਕੁ ਮੇਰੀ ਕਿਸ਼ਤ ਆ ਤੇ ਬਾਕੀ ਬਚ ਗਏ, ਠੀਕ ਹੈ ਨਾ। ਸੋ ਇਹ ਜਿਹੜੀ ਸਿਚੁਏਸ਼ਨ ਆ ਇਹ ਬਹੁਤ ਜ਼ਿਆਦਾ ਗਲਤ ਹੈਗੀ ਆ, ਕਿਉਂਕਿ ਅੱਜ ਕੱਲ ਐਕਸਪੈਂਸ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਹੋਏ ਆ। ਜੇ ਤੁਸੀਂ ਡੀਟੇਲਡ ਤੁਸੀਂ ਐਕਸਪੈਂਸ ਨਹੀਂ ਕਰਦੇ, ਤੁਹਾਨੂੰ ਸਿੰਪਲ ਇੱਕ ਕਹਾਣੀ ਆ ਰਾਜ, ਟੂ ਬੀ ਸਕਸੈਸਫੁਲ ਇਨ ਦਿਸ ਬਿਜ਼ਨਸ, ਇਸ ਬਿਜ਼ਨਸ ਸਕਸੈਸਫੁਲ ਹੋਣ ਲਈ ਸਿਰਫ ਇੱਕੋ ਇੱਕ ਚੀਜ਼ ਆ, ਯੂ ਨੀਡ ਟੂ ਨੋ ਕਿ ਤੁਹਾਡੀ ਆਪਰੇਟਿੰਗ ਕਾਸਟ ਕੀ ਆ। ਇਹ ਹਰ ਇੱਕ ਬਿਜ਼ਨਸ ਦਾ ਇੱਕ ਬਾਟਮ ਲਾਈਨ ਚੀਜ਼ ਹੁੰਦੀ ਆ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਤੁਹਾਡੀ ਆਪਰੇਟਿੰਗ ਕਾਸਟ ਕੀ ਆ। ਆਪਰੇਟਿੰਗ ਕਾਸਟ ਜਿਹੜੀ ਆ ਉਹ ਨਾ ਪਤਾ ਹੋਣੀ, ਔਰ ਜੇ ਹੁਣ ਤੁਹਾਡੀ ਆਪਰੇਟਿੰਗ ਕਾਸਟ ਜਿਹੜੀ ਆ $2.25 ਆ ਤੇ ਤੁਸੀਂ $2 ਨੂੰ ਲੋਡ ਕਰ ਰਹੇ ਆ, ਤੇ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਚਿਰ ਤੁਹਾਡੇ ਸਾਹ ਚੱਲਦੇ ਰਹਿ ਸਕਦੇ ਆ, ਠੀਕ ਹੈ ਨਾ। ਤੁਸੀਂ ਕਿੰਨੇ ਕੁ ਦਿਨ ਸੇਵਿੰਗ ਚੋਂ ਪੈਸੇ ਪਾਈ ਜਾਓਗੇ। ਸੋ ਗੱਲ ਅਲਟੀਮੇਟਲੀ ਇਹ ਆਉਂਦੀ ਆ ਕਿ ਤੁਹਾਡੀ ਆਪਰੇਟਿੰਗ ਕਾਸਟ ਜਿਹੜੀ ਆ, ਔਰ ਆਪਰੇਟਿੰਗ ਕਾਸਟ ਸਹੀ ਆਪਰੇਟਿੰਗ ਕਾਸਟ ਪਤਾ ਹੋਣੀ ਚਾਹੀਦੀ ਆ, ਨਾਟ ਕਿ ਜਸਟ ਕਿ ਲੱਗਦਾ ਲੱਖਣ ਲਾ ਲਿਆ ਵੀ ਹਾਂ ਵੀ ਇੰਨੀ ਕੀ ਆ, ਇੰਨੇ ਕਿ ਬਣ ਜਾਂਦੇ, ਇੰਨੇ ਕ ਆ ਜਾਂਦੇ ਆ। ਤੁਹਾਨੂੰ ਐਕਚੁਅਲ ਆਪਰੇਟਿੰਗ ਕਾਸਟ ਜਿਹੜੀ ਆ ਉਹ ਪਤਾ ਹੋਣੀ ਚਾਹੀਦੀ ਆ। ਅਗੇਨ ਜਿਹੜੀ ਲੋਡ ਬ੍ਰੋਕਰ 411.com ਦੇ ਉੱਤੇ ਅਸੀਂ ਕੈਲਕੂਲੇਟਰ ਜਿਹੜਾ ਐਡ ਕੀਤਾ ਹੋਇਆ, ਉਹਦੇ ਤੁਸੀਂ ਆਪਣੇ ਰੀਅਲ ਖਰਚੇ ਜਾ ਕੇ ਇਨਪੁਟ ਕਰੋ, ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਐਕਚੁਅਲ ਟੋਟਲ ਕਾਸਟ ਕੀ ਆ, ਤੁਹਾਨੂੰ ਪੈਸੇ ਬਚ ਕਿੰਨੇ ਰਹੇ ਆ, ਤੁਸੀਂ ਪੈਸੇ ਤੁਹਾਡੇ, ਕਿਉਂਕਿ ਦੇਖੋ ਹਰ ਇੱਕ ਬੰਦਾ ਅੱਖੋਂ ਉਹਲੇ ਕਰ ਦਿੰਦਾ ਟੈਕਸਿਸ ਨੂੰ, ਜਿਹੜੇ ਖਾਸ ਕਰਕੇ ਬਹੁਤ ਵੱਡਾ ਖਰਚਾ ਹੁੰਦਾ ਐਂਡ 'ਚ ਉਹ ਟੈਕਸ ਹੁੰਦੇ ਆ, ਟੈਕਸ ਨੂੰ ਅੱਖੋਂ ਉਹਲੇ ਕਰ ਜਾਂਦੇ ਆ, ਉਹ ਨਹੀਂ ਕੈਲਕੂਲੇਟ ਕਰਦੇ। ਉਹਦੇ ਵਿੱਚ ਤੁਹਾਡਾ ਟੈਕਸ ਕੈਲਕੂਲੇਟ ਹੁੰਦਾ, ਨਾਲ ਤੁਹਾਨੂੰ ਪਤਾ ਲੱਗਦਾ ਕਿ ਜੇ ਤੁਸੀਂ ਫੁੱਲ ਅਮਾਊਂਟ ਜਿਹੜਾ ਆ ਉਹ ਲੈ ਰਹੇ ਆ ਜਾਂ ਕਿੰਨੇ ਤੁਸੀਂ ਪੈਸੇ ਲੈਣੇ ਆ, ਉਹਦੇ ਹਿਸਾਬ ਨਾਲ ਤੁਹਾਡਾ ਟੈਕਸ ਕਿੰਨਾ ਬਣਨਾ ਆ, ਤੁਹਾਡਾ ਕੀ ਖਰਚੇ ਆ ਤੁਹਾਡੇ, ਤੇ ਉਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜਾਂਦੀ ਆ। ਉਹਦੇ ਵਿੱਚ ਤੁਸੀਂ ਕਰਕੇ ਦੇਖੋ ਜੀ, ਨੰਬਰ ਫੀਡ ਕਰੋ, ਕਰਕੇ ਦੇਖੋ ਵੀ ਇੱਕ ਹਫ਼ਤਾ ਮੈਂ ਆਫ ਕਰ ਲਿਆ, ਇੱਕ ਹਫ਼ਤਾ ਆਫ ਕਰਨ ਦੇ ਨਾਲ ਤੁਹਾਡੇ ਬਾਟਮ ਲਾਈਨ ਤੇ ਕੀ ਫਰਕ ਪੈਂਦਾ ਆ, ਤੁਹਾਡੇ ਬਾਟਮ ਲਾਈਨ ਤੇ ਕੀ ਫਰਕ ਪੈਂਦਾ ਆ, ਜਾਂ ਤੁਸੀਂ ਉੱਥੇ ਹਰ ਇੱਕ ਨੰਬਰ ਨੂੰ ਤੁਸੀਂ ਚੇਂਜ ਕਰਕੇ ਆਪਣਾ ਬਾਟਮ ਦੇਖ ਸਕਦੇ ਕਿ ਮੈਂ ਕਿੱਥੇ ਖੜਾ, ਕਿੱਥੇ ਸਟੈਂਡ ਕਰਨਾ। ਸੋ ਜਿੰਨੀ ਦੇਰ ਤੱਕ ਤੁਸੀਂ ਇਹ ਸਾਰੇ ਸਿਨੈਰੀਓ ਰਨ ਨਹੀਂ ਕਰਦੇ, ਸਾਰੀਆਂ ਚੀਜ਼ਾਂ ਰਨ ਨਹੀਂ ਕਰਦੇ ਇਹਨਾਂ ਨੂੰ, ਉਨੀ ਦੇਰ ਤੱਕ ਤੁਹਾਨੂੰ ਜਿਹੜਾ ਆ ਉਹ ਚੀਜ਼ ਦਾ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਕਿੰਨੇ ਪੈਸੇ ਬਣਾ ਰਹੇ ਆ, ਤੁਸੀਂ ਮਤਲਬ ਕੰਮ ਚੱਲ ਰਿਹਾ, ਠੀਕ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ।
ਜੀ ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਮੱਖਣ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਇੱਕ ਟੈਕਨੀਕਲ ਕੁਐਸਚਨ ਸੀਗਾ ਰਮਨ ਜੀ ਨੂੰ। ਜੀ ਜਿੱਦਾਂ ਆਪਾਂ ਸਲੋ ਵਿੱਚ ਜਾਂਦੇ ਆ, ਟੈਂਪਰੇਚਰ ਡਾਊਨ ਆ, ਆਪਾਂ ਨੂੰ ਇੰਜਨ ਬ੍ਰੇਕ ਲਾਉਣੀ ਚਾਹੀਦੀ ਆ ਕਿ ਨਹੀਂ ਲਾਉਣੀ ਚਾਹੀਦੀ? ਇਹੀ ਮੇਰਾ ਕੁਐਸਚਨ ਹੈ। ਡਾਊਨ ਹਿਲ ਜਾਂਦੇ ਹੋ ਜੀ? ਹਾਂਜੀ, ਡਾਊਨ ਹਿਲ ਮਤਲਬ ਸਨੋ ਪੈ ਰਹੀ ਆ, ਰਾਈਟ, ਟੈਂਪਰੇਚਰ ਡਾਊਨ ਆ। ਬੇਸਿਕਲੀ ਡਾਊਨ ਹਿਲ ਦੇ ਵੇਲੇ ਤੁਹਾਨੂੰ ਜਿਹੜੀ ਜੇਕ ਬ੍ਰੇਕ ਆ ਉਹ ਨਹੀਂ ਯੂਜ਼ ਕਰਨੀ ਚਾਹੀਦੀ। ਡਾਊਨ ਹਿਲ ਵੇਲੇ ਡਿਪੈਂਡ ਕਰਦਾ ਕਿ ਤੁਹਾਡੀ ਸਨੋ ਪੈ ਰਹੀ ਆ ਜਾਂ ਕਿ ਤੁਹਾਡਾ ਜਿਹੜਾ ਆ ਉਹ ਬਲੈਕ ਆਈਸ ਹੈਗੀ ਆ। ਇੱਥੇ ਮੇਰੇ ਖਿਆਲ ਦੇ ਵਿੱਚ ਜੇ ਹੋਰ ਵੀ ਕੋਈ ਮੇਰਾ ਵੀਰ ਇਸ ਵੇਲੇ ਚੱਲਦਾ ਹੈਗਾ ਜਿਹੜਾ ਥੋੜਾ ਹੋਰ ਜਾਣਨਾ ਜਾਣਦਾ ਹੈਗਾ ਤਾਂ ਜ਼ਰੂਰ ਕਾਲ ਕਰਕੇ ਦੱਸਿਓ। ਪਰ ਮੇਰੇ ਖਿਆਲ ਦੇ ਵਿੱਚ ਜੇਕ ਬ੍ਰੇਕ ਜਿਹੜੀ ਆ ਸਨੋ ਦੇ ਵਿੱਚ ਘੱਟ ਯੂਜ਼ ਕਰਨੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਵੀ ਜਿਹੜਾ ਆ ਤੁਹਾਡੇ ਸਲਿਪ ਹੋਣ ਦਾ ਜਾਂ ਜੈਕ ਨਾਈਫ ਹੋਣ ਦਾ ਜਿਹੜਾ ਖਤਰਾ ਵੱਧ ਜਾਂਦਾ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ। ਥੈਂਕ ਯੂ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਚੀਜ਼ ਤਾਂ ਜਿਹੜੀ ਉਹ ਡੈਫੀਨੇਟਲੀ ਸਨੋ ਦੇ ਵਿੱਚ ਤਾਂ ਕਹਿੰਦੇ ਆ ਵੀ ਉਹ ਨਹੀਂ ਲਾਉਣਾ ਚਾਹੀਦਾ, ਕਰੂਜ਼ ਕੰਟਰੋਲ ਨਹੀਂ ਲਾਉਣਾ ਚਾਹੀਦਾ। ਉਹ ਫਿਰ ਪਤਾ ਨਹੀਂ ਲੱਗਦਾ ਤੁਹਾਨੂੰ, ਤੇ ਕੰਟਰੋਲ ਤੁਹਾਡੇ ਕੋਲ ਹੋਵੇ ਤਾਂ ਉਹ ਜ਼ਿਆਦਾ ਜਿਹੜਾ ਉਹ ਬੈਟਰ ਰਹਿੰਦਾ ਆ। ਸੋ ਸਾਰੀਆਂ ਬਾਕੀ ਕੋਈ ਐਕਸਪੀਰੀਅੰਸ ਵਾਲਾ ਆਪਣਾ ਵੀਰ ਹੈਗਾ ਤਾਂ ਦੱਸ ਸਕਦਾ ਕਿ ਕੀ ਇਹਦਾ ਐਕਸਪੀਰੀਅੰਸ ਹੈਗਾ, ਉਹਨਾਂ ਦਾ ਕੀ ਐਕਸਪੀਰੀਅੰਸ ਹੈਗਾ। ਪਰ ਜਿਹੜੀ ਜੇਕ ਬ੍ਰੇਕ ਹੈਗੀ ਹੈ, ਕੋਈ ਵੀ ਬ੍ਰੇਕ ਹੈਗੀ ਆ, ਉਹ ਬਿਲਕੁਲ ਸਨੋ ਦੇ ਵਿੱਚ ਜੇ ਬਲੈਕ ਆਈਸ ਹੈ ਤਾਂ ਟੋਟਲੀ ਤੁਹਾਨੂੰ ਪੁੱਲ ਓਵਰ ਕਰਕੇ ਖੜ ਜਾਣਾ ਚਾਹੀਦਾ ਆ। ਜੇ ਤੁਹਾਡੀ ਰੈਗੂਲਰ ਸਨੋ ਪੈ ਰਹੀ ਆ ਤਾਂ ਜਿਹੜੀਆਂ ਬ੍ਰੇਕਸ ਲਾਉਣੀਆਂ ਹੁੰਦੀਆਂ, ਇਸੇ ਕਰਕੇ ਕਹਿੰਦੇ ਆ ਕਿ ਸਨੋ ਦੇ ਵਿੱਚ ਜਿਹੜੀ ਸਪੀਡ ਆ ਉੱਤੇ ਬਹੁਤ ਜ਼ਿਆਦਾ ਕੰਟਰੋਲ ਰੱਖੋ। ਜਿਹੜੀ ਪੋਸਟਡ ਸਪੀਡ ਹੈਗੀ ਆ ਉਹਨਾਂ ਨਾਲੋਂ ਕਿਤੇ ਜ਼ਿਆਦਾ ਹਾਫ ਸਪੀਡ ਵੀ ਆ, ਉਹ ਤੋਂ ਵੀ ਘੱਟ ਆ। ਅਸੀਂ ਕਈ ਵਾਰੀ ਟਰੱਕ ਸਨੋ ਦੇ ਵਿੱਚ ਚਲਾਇਆ ਤੇ 10 ਮੀਲ ਦੀ ਸਪੀਡ ਵੀ ਆ, 15 ਮੀਲ ਦੀ ਸਪੀਡ ਤੇ ਵੀ ਚਲਾਈ ਆ। ਮਤਲਬ ਕਿ ਤੁਸੀਂ ਸੇਫ ਜਗ੍ਹਾ ਤੇ ਪਹੁੰਚਣਾ ਹੁੰਦਾ। ਸਨੋ ਦੇ ਵਿੱਚ ਤਾਂ ਮੈਂ ਯੂਜ਼ਲੀ ਇਹ ਕਹਿੰਦਾ ਹੁੰਦਾ ਕਿ ਸੇਫ ਜਗ੍ਹਾ ਤੇ ਪਹੁੰਚਣਾ ਹੁੰਦਾ। ਤੇ ਆਪਣੇ ਜਿਹੜੇ ਯੂਜ਼ਲੀ ਮੈਨੂੰ ਟੈਕਸਟ ਕਰਕੇ ਮੈਸੇਜ ਕਰਦੇ ਹੁੰਦੇ ਆ ਕਨਵਰ ਔਲਖ ਭਾਜੀ, ਉਹਨਾਂ ਨੇ ਟੈਕਸਟ ਕਰਕੇ ਦੱਸਿਆ ਕਿ ਕੈਨ ਨਾਟ ਬੀ ਯੂਜ਼ ਨੰਬਰ 1 ਔਰ ਹਾਈ ਇੰਜਨ ਬ੍ਰੇਕ। ਇੱਕ ਨੰਬਰ ਤੋਂ ਵੱਧ ਇੰਜਨ ਬ੍ਰੇਕ ਜਿਹੜੀ ਆ ਉਹ ਯੂਜ਼ ਕਰਨੀ ਜਿਹੜੀ ਆ ਉਹ ਨਹੀਂ ਚਾਹੀਦੀ। ਸੋ ਥੈਂਕ ਯੂ ਕਨਵਰ ਭਾਜੀ ਜੀ। ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਓਂਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓਂਕਾਰ ਸਿੰਘ ਬੋਲਦਾ ਜੀ। ਜੀ ਹਾਂਜੀ ਓਂਕਾਰ ਜੀ ਪੁੱਛੋ। ਹਾਂਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਰਮਨ ਭਾਜੀ ਨੂੰ, ਖਾਲਸਾ ਜੀ ਨੂੰ, ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭਾਈ ਡਿਪੈਂਡ ਆ ਇੰਜਨ ਬ੍ਰੇਕ, ਮੈਂ ਅੱਗੇ ਵੀ ਦੱਸ ਕੇ ਗਿਆ ਸੀਗਾ ਵੀ ਇੰਜਨ ਬ੍ਰੇਕ ਜਿਹੜੀ ਕਮਨਸ ਦੀ ਮੋਟਰ ਦੀ ਬਹੁਤ ਜ਼ਿਆਦਾ ਲੱਗਦੀ ਆ। 3 ਨੰਬਰ ਤੇ ਤਾਂ ਕਦੀ ਵੀ ਨਾ ਲਾਓ। ਜਦੋਂ ਸਨੋ 'ਚ ਚੱਲ ਰਹੇ ਹੋ 1 ਨੰਬਰ ਯੂਜ਼ ਕਰੋ। ਤੇ ਡਿਪੈਂਡ ਆ ਵੀ ਜੇ ਤੁਹਾਡੇ ਕੋਲ ਲੋਡ ਹਲਕਾ ਆ ਤੇ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਡੇਂਜਰਸ ਹੈਗੀ ਆ ਜਿਹੜੀ ਇੰਜਨ ਬ੍ਰੇਕ ਹੈਗੀ ਆ। ਤੇ ਮੋਸਟਲੀ ਤੁਸੀਂ ਜਿਹੜੀ ਇੰਜਨ ਬ੍ਰੇਕ ਆ ਉਹਨੂੰ ਘੱਟ ਹੀ ਯੂਜ਼ ਕਰੋ, 1 ਨੰਬਰ ਤੇ ਯੂਜ਼ ਕਰੋ ਜੀ। ਤੇ 3 ਨੰਬਰ ਤੇ ਤਾਂ ਉਹ ਬਹੁਤ ਸਟਰੋਂਗ ਹੋ ਜਾਂਦੀ ਜੀ, ਸਪੈਸ਼ਲੀ ਕਮਨਸ ਦੀ ਮੋਟਰ ਦੀ ਜੀ। ਥੈਂਕ ਯੂ ਜੀ। ਠੀਕ ਹੈ ਜੀ ਭਾਜੀ। ਹਾਂਜੀ, ਥੈਂਕ ਯੂ ਓਂਕਾਰ ਜੀ, ਬੜੀ ਸ਼ੁਕਰੀਆ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਅਮਰੀਕ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਜੈਕ ਬ੍ਰੇਕ ਦੀ ਗੱਲ ਕਰ ਰਹੇ ਸੀਗੇ ਨਾ, ਤਾਂ ਜਿਹੜਾ ਸਨੋ ਦੀ ਕੰਡੀਸ਼ਨ ਆ ਜਾਂ ਆਈਸ ਫਰੀਜ਼ਿੰਗ ਆ, ਤੇ ਮੇਨ ਚੀਜ਼ ਹੈਗੀ ਆ ਕਿ ਆਈਸ ਜੇ ਥੱਲੇ ਬਲੈਕ ਆਈਸ ਬਣੀ ਆ ਤਾਂ ਫੇਰ ਤਾਂ 5 ਦੀ ਸਪੀਡ ਦੇ ਉੱਤੇ ਵੀ ਟਰੱਕ ਰੁਕਣਾ ਔਖਾ ਹੋ ਜਾਂਦਾ। ਤੇ ਮੈਂ ਜਿਸ ਤਰੀਕੇ ਨਾਲ ਮੈਂ ਆਪਰੇਟ ਕਰਦਾ, ਮੈਂ ਡਾਊਨ ਹਿਲ ਹੋਵੇ ਜੈਕ ਬ੍ਰੇਕ ਯੂਜ਼ ਕਰਦਾ। ਉਹਦੇ ਵਿੱਚ ਆਪਣਾ ਕਰੂਜ਼ ਕੰਟਰੋਲ ਦਾ ਬਿਲਕੁਲ ਨਹੀਂ ਲਾਉਣਾ, ਆਪਣੇ ਫੁੱਟ ਤੇ ਚਲਾਉਣਾ। ਤੇ ਤੁਹਾਨੂੰ ਥੋੜਾ ਜਿਹਾ ਇੰਡੀਕੇਸ਼ਨ ਮਿਲ ਜਾਂਦਾ ਜਦ ਵੀ ਤੁਹਾਡਾ ਟਰੱਕ ਸਲਿਪ ਹੁੰਦਾ ਜਾਂ ਕੁਝ ਹੁੰਦਾ, ਤੁਹਾਡਾ ਹੱਥ ਜੈਕ ਬ੍ਰੇਕ ਦੇ ਉੱਤੇ ਹੋਣਾ ਚਾਹੀਦਾ ਕਿ ਤੁਸੀਂ ਜੈਕ ਬ੍ਰੇਕ ਉਸ ਲਈ ਤੋੜ ਕੇ ਦੁਬਾਰਾ ਫੁੱਟ ਵਾਲੀ ਬ੍ਰੇਕ ਤੇ ਉਹਨੂੰ ਲੈ ਸਕਦੇ ਆ। ਪਲੱਸ ਤੁਸੀਂ ਹੋਰ ਸੇਫ ਕਰ ਸਕਦੇ ਆ ਜੇ ਤੁਸੀਂ ਜੈਕ ਬ੍ਰੇਕ ਤੇ ਫੁੱਟ ਵਾਲੀ ਬ੍ਰੇਕ ਦੋਨੋਂ ਹੀ ਯੂਜ਼ ਕਰਦੇ ਆ ਕੰਟਰੋਲ ਕਰਨ ਨੂੰ। ਮੇਨ ਚੀਜ਼ ਇਹ ਆ ਕਿ ਕਿਸੇ ਵੀ ਟਾਈਮ ਤੇ ਤੁਹਾਡਾ ਟਰੱਕ ਤੁਹਾਡੇ ਕੰਟਰੋਲ ਤੋਂ ਆਊਟ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਦੇਖਣਾ ਕਿ ਤੁਸੀਂ ਉਹਨੂੰ ਕਿੱਦਾਂ ਆਪਣੇ ਕੰਟਰੋਲ 'ਚ ਰੱਖ ਸਕਦੇ ਜੀ। ਬਿਲਕੁਲ ਜੀ। ਤੇ ਇੱਕ ਆਪਾਂ ਗੱਲ ਕਰ ਰਹੇ ਸੀ ਭਾਜੀ ਇਹਦਾ ਲੇਨ ਦੇ ਰੇਟਸ ਦਾ ਹਾਂਜੀ ਤੇ ਐਡਮਿਨਿਸਟ੍ਰੇਸ਼ਨ ਦਾ। ਹੁਣ ਐਡਮਿਨਿਸਟ੍ਰੇਸ਼ਨ ਚਾਹੇ ਟਰੰਪ ਦੀ ਹੋਵੇ ਚਾਹੇ ਬਾਈਡਨ ਦੀ ਹੋਵੇ, ਟਰੱਕਿੰਗ ਇੰਡਸਟਰੀ ਓਪਨਲੀ ਆਪਰੇਟ ਕਰਦੀ ਆ। ਕੋਈ ਫੋਰਸ ਨਹੀਂ ਕਰਦਾ ਤੁਹਾਨੂੰ ਕਿ ਇਸ ਰੇਟ ਤੇ ਲੋਡ ਚੱਕੋ। ਇਹ ਇੰਡਸਟਰੀ ਨੇ ਹੀ ਆਪ ਤੈਅ ਕਰਨਾ ਕਿ ਉਹਨਾਂ ਨੇ ਕਿੱਦਾਂ ਆਪਰੇਟ ਕਰਨਾ ਹੈ। ਜੇ ਇੰਡਸਟਰੀ ਸਹੀ ਆਪਰੇਟ ਕਰੇ ਤਾਂ ਸਾਰਿਆਂ ਦਾ ਸਹੀ ਚੱਲੇਗਾ। ਹੁਣ ਜੇ ਇੰਡਸਟਰੀ ਦੇ ਵਿੱਚ ਫਲॉज ਹੈਗੇ ਆ, ਚਾਹੇ ਉਹ ਲੌਗ ਬੁੱਕ ਦੇ ਨਾਲ ਟੈਂਪਰਿੰਗ ਹੈਗੀ ਆ ਜਾਂ ਹੋਰ ਕਮੀਆਂ ਹੈਗੀਆਂ ਆ, ਤੇ ਉਹ ਐਡਮਿਨਿਸਟ੍ਰੇਸ਼ਨ ਠੀਕ ਆ ਕੋਈ ਵੀ ਸਖਤੀ ਕਰ ਸਕਦਾ, ਲੇਕਿਨ ਉਹ ਕਰਨਾ ਨਹੀਂ ਚਾਹੁੰਦੇ। ਉਹਨਾਂ ਦਾ ਹੈਗਾ ਕਿ ਉਹਨਾਂ ਨੇ ਸਮਾਨ ਵੀ ਪਹੁੰਚਾਉਣਾ ਆ, ਐਵਰੀਥਿੰਗ ਸ਼ੁੱਡ ਰਨ।
ਤੇ ਉਹਨਾਂ ਦਾ ਦੇਖਣ ਦਾ ਆਬਜੈਕਟਿਵ ਇਹ ਆ ਕਿ ਉਹਨਾਂ ਨੇ ਰੈਗੂਲੇਟ ਵੀ ਕਰਨਾ, ਉਹਨਾਂ ਨੇ ਕੰਮ ਵੀ ਕਰਾਉਣਾ, ਉਹਨਾਂ ਨੇ ਕਾਸਟ ਫੈਕਟਰ ਵੀ ਦੇਖਣੀ ਆ। ਹੁਣ ਤੁਸੀਂ ਦੇਖ ਲਓ ਟਰੱਕਿੰਗ ਦੀ ਕਾਸਟ ਇੰਨੇ ਥੱਲੇ ਚਲੀ ਗਈ ਆ, ਕੀ ਗਰੋਸਰੀ ਸਟੋਰਾਂ ਦੀ ਕਾਸਟ ਥੱਲੇ ਗਈ ਆ? ਕੀ ਉਹ ਬੈਨੀਫਿਟ ਪਾਸ ਆਨ ਹੋਇਆ? ਬਿਲਕੁਲ ਨਹੀਂ ਹੋਇਆ। ਤੁਸੀਂ ਦੇਖ ਲਓ ਆਪਣਾ 2 ਵੱਡੀਆਂ ਚੇਨਾਂ ਹੈਗੀਆਂ UNFI ਤੇ ਕਰੂਗਰ, ਇਹ ਇੰਨੇ ਬੜੇ ਹੁੰਦੇ ਜਾ ਰਹੇ ਆ ਕਿ ਜਿੰਨੀਆਂ ਵੀ ਛੋਟੀ ਚੇਨਾਂ ਆ ਇਹਨਾਂ ਨੂੰ ਐਕਵਾਇਰ ਕਰੀ ਜਾਂਦੇ ਆ। ਕਿਉਂ? ਕਿਉਂਕਿ ਇਹਨਾਂ ਦੇ ਤਾਂ ਪ੍ਰੋਫਿਟ ਮਾਰਜਨ ਵੱਧ ਗਿਆ। ਟਰੱਕਿੰਗ ਇੰਡਸਟਰੀ ਨੂੰ ਆਪ ਸੋਚਣਾ ਚਾਹੀਦਾ ਕਿ ਤੁਸੀਂ ਇੰਨੀ ਲੋ ਕਾਸਟ ਤੇ ਜ਼ਿਆਦਾ ਆਪਰੇਟ ਕਰ ਰਹੇ ਹੋ, ਉਹਦਾ ਬੈਨੀਫਿਟ ਕੌਣ ਚੱਕ ਰਿਹਾ? ਉਹਦਾ ਬੈਨੀਫਿਟ ਇਹੀ ਲੋਕ ਚੱਕ ਰਹੇ ਬੜੀ ਚੇਨਾਂ ਵਾਲੇ। ਤੇ ਜਿਹੜੀ ਪਰ ਮਾਈਲ ਕਾਸਟ ਵਾਲੀ ਗੱਲ ਭਾਜੀ ਕਰ ਰਹੇ ਸੀਗੇ, ਠੀਕ ਆ, ਨੋ ਡਾਊਟ ਪਰ ਮਾਈਲ ਕਾਸਟ ਬਹੁਤ ਜ਼ਰੂਰੀ ਆ। ਜਿਹੜੀ ਬੜੀ ਫਲੀਟ ਆ 500 ਟਰੱਕ ਆ, 1000 ਟਰੱਕ ਆ, ਜਿੰਨੀ ਬੜੀ ਫਲੀਟ ਆ ਉਹਦੀ ਪਰ ਮਾਈਲ ਆਪਰੇਟਿੰਗ ਕਾਸਟ ਉਨੀ ਹੀ ਥੱਲੇ ਆ ਜਾਂਦੀ ਹੈ। ਉਹ ਇੱਕ ਟੈਂਡਰ ਤੇ ਬਹੁਤ ਘੱਟ ਰੇਟ ਤੇ ਬਿਡ ਕਰਕੇ ਉਹਨੂੰ ਲੈ ਸਕਦੇ ਆ। ਇਹ ਤੁਹਾਨੂੰ ਕਦ ਪਤਾ ਚੱਲਦਾ? ਜਦ ਤੁਸੀਂ ਉਸ ਕੈਰੀਅਰ ਕੋਲੋਂ, ਜਿਹੜੀ ਵੱਡੀ ਕੰਪਨੀ ਆ, ਲੋਡ ਕਵਰ ਨਹੀਂ ਹੁੰਦਾ ਤੇ ਤੁਹਾਨੂੰ ਉਹ ਕਾਲ ਕਰਦਾ ਕਿ ਆ ਮੇਰਾ ਲੋਡ ਕਵਰ ਕਰ ਦੇ, ਤਾਂ ਤੁਹਾਨੂੰ ਉਹ ਦੱਸਦਾ ਕਿ ਮੈਂ ਇਹ ਇੰਨੇ ਤੇ ਲੈ ਆਇਆ ਲੋਡ, ਇੰਨੇ ਤੇ ਪਲੀਜ਼ ਕਰ ਦੇ ਇਹਨੂੰ। ਉੱਥੋਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਇਹ ਕਿੰਨੇ ਤੇ ਬਿਡ ਕਰ ਰਹੇ ਆ, $2.5 ਤੇ ਕਰ ਰਹੇ ਆ, $2.75 ਤੇ ਕਰ ਰਹੇ ਆ, 3 ਤੇ ਕਰ ਰਹੇ ਆ। ਜਿਸਲਾਂ ਉਹ ਫਸਿਆ ਹੁੰਦਾ ਤੁਸੀਂ $4 ਵੀ ਮੰਗਦੇ, $5 ਵੀ ਮੰਗਦੇ, ਉਹਨੂੰ ਆਪਣਾ ਕੰਟਰੈਕਟ ਰੱਖਣ ਲਈ ਤੁਹਾਨੂੰ ਲੋਡ ਕਵਰ ਕਰਾਉਣਾ ਪੈਂਦਾ। ਹਾਂ, ਜਿਹੜੇ ਇੰਡੀਪੈਂਡੈਂਟ ਆਪਰੇਟਰ ਹੈਗੇ, ਜਿਹੜੇ ਤਾਂ ਸੀਜ਼ਨਡ ਆਪਰੇਟਰ ਕਹਾਂਗਾ ਮੈਂ, ਜਿਨ੍ਹਾਂ ਨੂੰ ਪਤਾ ਆ ਐਕਸਪੀਰੀਅੰਸ ਦੇ ਨਾਲ ਕਿ ਕੇਸ ਰੇਟ ਤੇ ਆਪਰੇਟ ਕਰਨਾ, ਕੇਸ ਲੇਨ ਤੇ ਆਪਰੇਟ ਕਰਨਾ, ਕੇਸ ਟਾਈਮ ਤੇ ਕਿਹੜੀ ਲੇਨ ਚੱਲਦੀ ਆ, ਉਹਨਾਂ ਨੂੰ ਪਤਾ ਹੈ ਕਿ ਸਾਨੂੰ $3 $4 ਵੀ ਰੇਟ ਮਿਲਣੇ ਹੈਗੇ ਆ ਰਾਈਟ ਨਾਓ। ਜੇ ਆਪਾਂ ਮਿਡ ਅਮਰੀਕਾ ਦੇਖ ਲਈਏ, ਜਿਹੜਾ ਡੈਲਸ ਦਾ ਏਰੀਆ, ਡੈਲਸ ਟੂ ਫਲੋਰੀਡਾ, that lane is paying around $4 a mile। ਫਿਰ ਫਲੋਰੀਡਾ ਗੋਇੰਗ ਅਪ ਨਾਰਥ $2 a mile। ਨਿਊਯਾਰਕ ਬਫਲੋ ਦੇ ਏਰੀਆ ਚੋਂ ਟਰੱਕ ਨਹੀਂ ਮਿਲ ਰਿਹਾ, ਉਹ ਤੋਂ ਥੱਲੇ ਨਹੀਂ, ਇਟਸ ਅਗੇਨ ਪੇਇੰਗ $2.5 ਮਾਈਲ। ਲੇਕਿਨ ਪ੍ਰੋਬਲਮ ਕਿੱਥੇ ਆ? ਕੈਲੀਫੋਰਨੀਆ। ਸਾਰੇ ਅਸੀਂ ਕੈਲੀਫੋਰਨੀਆ ਰਹਿ ਰਹੇ ਹਾਂ, ਕੈਲੀਫੋਰਨੀਆ ਦੇ ਵਿੱਚ ਟਰੱਕ ਜ਼ਿਆਦਾ ਹੋ ਗਿਆ। ਆਊਟਬਾਊਂਡ ਕੈਲੀਫੋਰਨੀਆ ਇਜ਼ ਆਲਮੋਸਟ ਡੈਡ, ਕੋਈ ਤੁਹਾਨੂੰ $2 ਮੀਲ ਵੀ ਦੇ ਕੇ ਰਾਜੀ ਨਹੀਂ ਹੈਗਾ। ਤੇ ਜੇ ਤੁਸੀਂ ਇੰਡੀਪੈਂਡੈਂਟਲੀ ਆਪਰੇਟ ਕਰ ਰਹੇ ਆ, ਐਕਸਪੀਰੀਅੰਸ ਨਾਲ ਆਪਰੇਟ ਕਰ ਰਹੇ ਆ, ਫਿਰ ਇਹ ਦੇਖਣਾ ਪੈਂਦਾ, ਫਿਰ ਬੈਲੈਂਸ ਆਊਟ ਕਰਨਾ ਪੈਂਦਾ ਤੁਹਾਨੂੰ ਕਿ ਤੁਹਾਡੀ ਫੈਮਿਲੀ ਲਾਈਫ ਕੀ ਆ, ਕਿੰਨਾ ਟਾਈਮ ਤੁਸੀਂ ਘਰ ਦੇਣਾ ਚਾਹੁੰਦੇ ਆ, ਤੇ ਮਲਟੀਪਲ ਫੈਕਟਰ ਹੈਗੇ ਆ। ਪਰ ਹਾਂ, ਬਹੁਤ ਜ਼ਰੂਰੀ ਆ ਤੁਸੀਂ ਆਪਣਾ ਪਰ ਮਾਈਲ ਕਾਸਟ ਕੈਲਕੂਲੇਟ ਕਰੋ। ਕਰਨਾ ਕਿਲ ਕਿਹੜਾ ਕਰਦੇ ਆ? ਜਿਹੜੇ ਇਨਐਕਸਪੀਰੀਅੰਸਡ ਓਨਰ ਆਪਰੇਟਰ ਆ, ਉਹ ਇੰਡਸਟਰੀ ਨੂੰ ਕਿਲ ਕਰਦੇ ਆ। ਥੈਂਕ ਯੂ ਜੀ। ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ। ਇਹ 'ਚ ਜਿਹੜਾ ਕੋਈ ਦੋ ਰਾਵਾਂ ਨਹੀਂ, ਇੱਕ ਵੱਡੇ ਫਲੀਟ ਤੇ ਇੱਕ ਓਨਰ ਆਪਰੇਟਰ ਜਾਂ ਛੋਟੀ ਫਲੀਟ ਵਾਲੇ ਦੇ ਕੰਮ ਕਰਨ ਦੇ ਢੰਗ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਉਹਨੂੰ ਜਿਹੜਾ ਸਮਾਨ ਮਿਲਣਾ ਆ, ਉਹਨੂੰ ਜਿਹੜੇ ਕੌਂਟਰੈਕਟ ਮਿਲਣੇ ਆ, ਉਹਨੂੰ ਜਿਹੜੀਆਂ ਉਹ ਚੀਜ਼ਾਂ ਮਿਲਣੀਆਂ, ਇੱਕ ਗਰੁੱਪ ਦੇ ਦੌਰ ਦੇ ਉੱਤੇ ਓਨੀ ਉਹਨੂੰ ਸਸਤੀ ਮਿਲਣੀ ਆ, ਦੂਜੇ ਨੂੰ ਜਿਹੜੀਆਂ ਓਨੀਆਂ ਹੀ ਉਹ ਮਹਿੰਗੀਆਂ ਮਿਲਣੀਆਂ ਆ। ਆਪਸ ਦੇ ਵਿੱਚ ਉਹਨਾਂ ਦਾ ਮੇਲ ਨਹੀਂ ਆ ਜਦੋਂ ਆਪਾਂ ਪ੍ਰਾਈਸਿਸ ਦੀ ਜਿਹੜੀ ਉਹ ਗੱਲ ਕਰਦੇ ਹਾਂ। ਸੋ ਇਸ ਲਈ ਤੁਹਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਪਤਾ ਹੋਣਾ ਚਾਹੀਦਾ ਆ ਵੀ ਤੁਹਾਡਾ ਅਸਲ ਦੇ ਵਿੱਚ ਬਾਟਮ ਲਾਈਨ ਖਰਚਾ ਜਿਹੜਾ ਉਹ ਕਿੰਨਾ ਹੋ ਰਿਹਾ ਆ, ਅਸਲ 'ਚ ਕੁਛ ਬਚ ਵੀ ਰਿਹਾ ਆ ਕਿ ਪੱਲਿਓਂ ਪਾ ਕੇ ਜਿਹੜਾ ਉਹ ਤੁਸੀਂ ਜਿਹੜਾ ਉਹ ਚਲਾਈ ਜਾ ਰਹੇ ਹੈਗੇ ਆ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਬਹੁਤ ਸਾਰੇ ਲੋਕ ਜਿਹੜੇ ਸਹੀ ਢੰਗ ਦੇ ਨਾਲ ਕਰਦੇ ਆ ਨਾ, ਜਦੋਂ ਕੰਪਨੀ ਟਾਈਮ ਤੇ ਹੁੰਦੇ ਆ ਜਾਂ ਕੰਮ ਕਰ ਰਹੇ ਹੁੰਦੇ ਆ, ਉਦੋਂ ਜਿਹੜਾ ਬਾਹਰ ਰੋਟੀ ਵੀ ਖਾਧੀ ਹੁੰਦੀ ਉਹ ਵੀ ਖਰਚੇ 'ਚ ਹੀ ਪਾਉਂਦੇ ਆ। ਉਹ ਇਸ ਲਈ ਪਤਾ ਲੱਗੇ ਵੀ ਭਾਈ ਮੇਰਾ ਆਹ ਚੀਜ਼ ਦਾ ਖਰਚਾ ਹੁੰਦਾ। ਆਪਣੇ ਕਹਿੰਦੇ ਵੀ ਚੱਲ ਕੋਈ ਨਹੀਂ ਚੱਕਦੇ, ਇਹ ਖਰਚੇ 'ਚ ਨਹੀਂ ਆ ਰਿਹਾ, ਇਹ ਉਦਾਂ ਹੀ ਇਹ ਤਾਂ ਆਪਾਂ ਖਾਣੀ ਹੋਈ ਸੀਗੀ। ਪਰ ਇਹ ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਤੱਕ ਹਰ ਇੱਕ ਚੀਜ਼ ਜਿਹੜੀ ਉਹ ਤੁਹਾਨੂੰ ਜ਼ਰੂਰ ਮੇਨਟੇਨ ਕਰਕੇ ਰੱਖਣੀ ਚਾਹੀਦੀ ਆ। ਉਹ ਬਿੱਲ ਵੱਖਰੇ ਰੱਖਣੇ ਚਾਹੀਦੇ ਆ। ਅਸਲ 'ਚ ਜਦੋਂ ਜੋੜ ਕਰਦੇ ਆ ਨਾ, ਪਤਾ ਉਦੋਂ ਲੱਗਦਾ ਆ ਵੀ ਕੇਸ ਭਾਰ ਜਿਹੜੀ ਇਹ ਚੀਜ਼ ਆ ਤੁਹਾਨੂੰ ਪੈ ਰਹੀ ਹੈ, ਕੇਸ ਭਾਰ ਜਿਹੜੀ ਉਹ ਵਿਕ ਰਹੀ ਆ। ਜੀ ਬਿਲਕੁਲ ਰਾਜਕਰਨ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ, ਆਪਾਂ ਗੱਲ ਕਰ ਰਹੇ ਹਾਂ ਬੇਸਿਕ ਅਸੀਂ ਉਸ ਬੰਦਿਆਂ ਨੂੰ ਆਪਾਂ ਸੰਬੋਧਨ ਕਰ ਰਹੇ, ਕਹਿ ਰਿਹਾ ਮੈਂ ਕਿ ਜਿਹੜੇ ਲੋਕੀ ਬਿਲਕੁਲ ਨਿਊ ਹੈਗੇ ਆ, ਜਿਹੜੇ ਲੋਕੀ ਬਿਲਕੁਲ ਇਨਐਕਸਪੀਰੀਅੰਸ ਹੈਗੇ ਆ, ਜਿਹੜੇ ਲੋਕੀ ਬਿਲਕੁਲ ਨਹੀਂ ਜਾਣਦੇ ਇਸ ਇੰਡਸਟਰੀ ਬਾਰੇ, ਉਹਨਾਂ ਦੇ ਲਈ ਆਪਾਂ ਇਹ ਗੱਲ ਕਰ ਰਹੇ ਹੈਗੇ ਆ। ਜਿਹੜਾ ਐਕਸਪੀਰੀਅੰਸ ਓਨਰ ਆਪਰੇਟਰ ਹੈਗਾ ਨਾ, ਉਹ ਓਨਰ ਆਪਰੇਟਰ ਨੂੰ ਪਤਾ ਹੁੰਦਾ ਵੀ ਕਿਹੜੀ ਲੇਨ ਕਦੋਂ ਚੱਲਣੀ ਆ, ਕਿਹੜੀ ਲੇਨ ਕਿੱਧਰ ਨੂੰ ਕਦੋਂ ਕਿੰਨੇ ਪੇ ਕਰਨੇ ਆ। ਜਿਹੜਾ ਟਰੱਕਿੰਗ ਦੇ ਵਿੱਚ ਇੱਕ ਬੜੀ ਕਹਾਵਤ ਆ ਕਿ ਜੇ ਤੁਸੀਂ ਟ੍ਰਾਇੰਗਲ, ਕੈਲੀਫੋਰਨੀਆ 'ਚ ਰਹਿੰਦੇ ਆ ਨਾ, ਕੈਲੀਫੋਰਨੀਆ ਦੀ ਟਰੱਕਿੰਗ ਕੰਪਨੀ ਜੇ ਟ੍ਰਾਇੰਗਲ ਨਹੀਂ ਲਾਉਂਦੀ ਤੇ ਉਹ ਟਰੱਕਿੰਗ ਕੰਪਨੀ ਮਨੀ ਨਹੀਂ ਬਣਾ ਸਕਦੀ। ਠੀਕ ਹੈ ਨਾ। ਉਹ ਟ੍ਰਾਇੰਗਲ ਹੁੰਦਾ ਕਿ ਤੁਸੀਂ ਇੱਥੋਂ ਜਾਣਾ ਕੈਲੀਫੋਰਨੀਆ ਤੋਂ ਸਿੱਧੇ ਆ ਆਪਣੀ ਡੈਸਟੀਨੇਸ਼ਨ, ਚਾਹੇ ਅਟਲਾਂਟਾ, ਚਾਹੇ ਜਾਰਜੀਆ, ਚਾਹੇ ਜਿੱਥੇ ਮਰਜ਼ੀ ਜਾਣਾ, ਡੈਲਸ ਜਾਣਾ, ਪਰ ਵਾਪਸ ਤੁਸੀਂ ਸਿੱਧੇ ਕੈਲੀਫੋਰਨੀਆ ਨਹੀਂ ਆਉਣਾ। ਉਹ ਜਿਹੜੀ ਕੰਪਨੀ ਜਿਹੜੀ ਆ, ਜਿਹੜਾ ਡਰਾਈਵਰ ਹੈ ਕੈਲੀਫੋਰਨੀਆ ਨੂੰ ਵਾਪਸ ਸਿੱਧਾ ਬੈਕ ਆਉਂਦਾ ਆ, ਦੇ ਡੋਂਟ ਮੇਕ ਮਨੀ।
ਤੁਸੀਂ ਕੈਲੀਫੋਰਨੀਆ ਨੂੰ ਸਿੱਧੇ ਨਹੀਂ ਆ ਸਕਦੇ। ਜੇ ਤੁਸੀਂ ਕੈਲੀਫੋਰਨੀਆ ਨੂੰ ਟ੍ਰਾਇੰਗਲ ਬਣਾ ਕੇ ਆਉਣੇ ਆ, ਜੇ ਤੁਸੀਂ ਜਾਰਜੀਆ ਤੋਂ ਲੋਡ ਚੱਕਿਆ ਤੇ ਥੱਲੇ ਮੈਕੈਲਨ ਲੋਰੀਡੋ ਚਲੇ ਗਏ, ਲੋਰੀਡੋ ਤੋਂ ਤੁਸੀਂ ਰੀਨੋ ਆ ਗਏ, ਤੇ ਰੀਨੋ ਤੋਂ ਤੁਸੀਂ ਚਾਹੇ ਖਾਲੀ ਆ ਜਾਓ, ਤੁਸੀਂ ਫਿਰ ਵੀ ਸਟਿਲ ਯੂ ਵਿਲ ਮੇਕ ਲਾਟ ਮੋਰ ਮਨੀ ਦੈਨ ਸਟ੍ਰੇਟ ਕਮਿੰਗ ਬੈਕ ਅਟਲਾਂਟਾ ਤੋਂ ਸਿੱਧੇ ਕੈਲੀਫੋਰਨੀਆ ਵਾਪਸ ਆਉਣ ਨਾਲੋਂ। ਸੋ ਜਿਹੜੀਆਂ ਛੋਟੇ ਟਰੱਕਰ ਹੈਗੇ ਆ, ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ, ਦੂਸਰਾ ਜਿਹੜਾ ਤਰੀਕਾ ਹੈਗਾ ਆ ਉਹ ਹੈਗਾ, ਉਹ ਵੀ ਅੱਜ ਕੱਲ ਬਹੁਤ ਜ਼ਿਆਦਾ ਕੰਪਲੇਂਟ ਆ ਰਹੀ ਹੈਗੀ ਆ ਕਿ ਡਰਾਈਵਰ ਨਾ ਪਿਕਅਪ ਕਰਦੇ ਨਾ ਡ੍ਰੌਪ ਕਰਦੇ ਆ। ਜਿਹੜੀਆਂ ਮਲਟੀਪਲ ਪਿਕਅਪਸ ਵਾਲੇ ਲੋਡ ਹੁੰਦੇ ਆ ਉਹ ਹਮੇਸ਼ਾ ਮੈਕਸਿਮਮ ਪੇ ਕਰਦੇ ਆ, ਮਲਟੀਪਲ ਡ੍ਰੌਪਸ ਵਾਲੇ ਲੋਡ ਜਿਹੜੇ ਉਹ ਮੈਕਸਿਮਮ ਪੇ ਕਰਦੇ ਆ। ਸੋ ਅਸੀਂ ਜਿਹੜੇ ਸਾਡੇ ਕੰਪਨੀਆਂ ਵਾਲੇ ਆ, ਬਹੁਤ ਵਾਰੀ ਉਹਨਾਂ ਦੇ ਕੋਲੋਂ ਸ਼ਿਕਾਇਤ ਸੁਣੀ ਦੀ ਆ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਪਿਕਅਪ ਕਰਕੇ ਰਾਜੀ ਨਹੀਂ ਹੈਗਾ। ਉਹ ਕਹਿੰਦਾ ਪਿਕਅਪ ਕਰ ਲਿਆਓ, ਤੁਸੀਂ ਇੱਥੇ ਮੈਨੂੰ ਲਿਆਣ ਕੇ ਲੱਦਿਆ ਟ੍ਰੇਲਰ ਦੇ ਦਿਓ, ਅਸੀਂ ਪਿਕ ਐਂਡ ਡ੍ਰੌਪ ਕਰ ਲਾਂਗੇ, ਹੁੱਕ ਐਂਡ ਡ੍ਰੌਪ ਕਰ ਲਾਂਗੇ, ਅਸੀਂ ਪਿਕ ਨਹੀਂ ਕਰਨਾ, ਡ੍ਰੌਪ ਨਹੀਂ ਕਰਨਾ। ਸੋ ਜਿਹੜੇ ਨਾ ਇਹ ਨਖਰੇ ਆ, ਇਹ ਨਖਰੇ ਵੀ ਕਈ ਵਾਰੀ ਟਰੱਕਿੰਗ ਕੰਪਨੀ ਨੂੰ ਬਹੁਤ ਜ਼ਿਆਦਾ ਨੁਕਸਾਨ ਦਿੰਦੇ ਆ। ਔਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜਾ ਡਰਾਈਵਰ ਅੱਜ ਦੀ ਤਰੀਕ 'ਚ, ਉਹਨੇ ਕੱਲ ਨੂੰ ਓਨਰ ਆਪਰੇਟਰ ਬਣਨਾ ਆ। ਜੇ ਅੱਜ ਤੁਸੀਂ ਕਿਸੇ ਦੀ ਕੰਪਨੀ ਨੂੰ ਐਜ਼ ਅ ਡਰਾਈਵਰ ਚਲਾ ਰਹੇ ਆ ਨਾ, ਤੇ ਤੁਹਾਨੂੰ ਓਨਰ ਆਪਰੇਟਰ ਬਣ ਕੇ ਐਕਚੁਅਲ ਓਨਰ ਆਪਰੇਟਰ ਦੇ ਬੈਨੀਫਿਟ ਲੈਣ ਵਾਸਤੇ ਤੁਹਾਨੂੰ ਕਈ ਸਾਲ ਲੱਗ ਜਾਣੇ ਆ। ਜੇ ਤੁਸੀਂ ਅੱਜ ਕਿਸੇ ਦੀ ਕੰਪਨੀ 'ਚ ਕੰਮ ਕਰਦੇ ਐਜ਼ ਅ ਡਰਾਈਵਰ, ਤੇ ਉਹਨੂੰ ਐਜ਼ ਅ ਓਨਰ ਆਪਰੇਟਰ ਕੰਮ ਕਰਕੇ ਦਿਖਾਓ, ਐਜ਼ ਅ ਆਪਣਾ ਟਰੱਕ ਆਪਣਾ ਲੋਡ ਸਮਝ ਕੇ ਲਾ ਕੇ ਦਿਖਾਓ, ਤੇ ਤੁਹਾਨੂੰ ਓਨਰ ਆਪਰੇਟਰ ਬਣ ਲੱਗੇ ਨੂੰ ਟਾਈਮ ਨਹੀਂ ਲੱਗਣਾ। ਪਰ ਇਹ ਚੀਜ਼ ਜਿਹੜੀ ਆ, ਇਹ ਸਮਝ ਤੋਂ ਬਾਹਰ ਆ ਬੰਦਿਆਂ ਦੇ ਕਿ ਕਿਉਂ ਅਸੀਂ ਉਹ ਸਿਰਫ ਡਰਾਈਵਰ ਹੀ ਬਣ ਕੇ ਕੰਮ ਕਰਨਾ ਚਾਹੁੰਦੇ। ਉਹਦੀਆਂ ਡਰਾਈਵਰਾਂ ਵਾਲੀਆਂ ਆਦਤਾਂ ਪੱਕ ਜਾਂਦੀਆਂ, ਔਰ ਉਹੋ ਹੀ ਆਦਤਾਂ ਮੁੜ ਕੇ ਓਨਰ ਆਪਰੇਟਰ ਬਣ ਕੇ ਜਾਂਦੀ ਜਿਹੜੀ ਆ ਉਹ ਤਕਲੀਫ ਦਿੰਦੀਆਂ। ਤੁਸੀਂ ਜਲਦੀ ਆਪਣੇ ਪ੍ਰੋਫਿਟ 'ਚ ਨਹੀਂ ਆ ਸਕਦੇ। ਸਾਨੂੰ ਰੀਸੈਂਟਲੀ ਕੱਲ ਕੇ ਲਾਸਟ ਵੀਕ ਇਸੇ ਵੀਕ ਹੀ ਗੱਲ ਹੋਈ ਸੀਗੀ ਕਿ ਕਿਸੇ ਨੇ ਡਿਸਪੈਚ ਸਿੱਖਣ ਦੀ ਤੇ ਆਪਣਾ ਜਿਹੜੀ ਆ ਓਨਰ ਆਪਰੇਟਰ ਡਿਸਪੈਚ ਸਿੱਖਣ ਦੀ ਗੱਲ ਕੀਤੀ ਸੀਗੀ, ਬ੍ਰੋਕਰ ਬਣਨ ਦੀ ਗੱਲ ਕੀਤੀ ਸੀ। ਤੇ ਉਹ ਡਰਾਈਵਰ ਸੀਗਾ ਮੁੰਡਾ, ਉਹਨੂੰ ਇਹੋ ਹੀ ਸਮਝਾਇਆ ਕਿ ਨਹੀਂ ਦੇਖ, ਪਹਿਲਾਂ ਡਰਾਈਵਰ ਤੋਂ ਓਨਰ ਆਪਰੇਟਰ ਬਣ, ਸਕਸੈਸਫੁਲੀ ਓਨਰ ਆਪਰੇਟਰ ਰਨ ਕਰ 2 ਸਾਲ ਲਈ, ਫਿਰ ਤੂੰ ਡਿਸਪੈਚ ਵਾਲੀ ਗੱਲ ਸੋਚੀ, ਫਿਰ ਤੂੰ ਦੂਜੇ ਬੰਦੇ ਦੀ ਕਿਸੇ ਦੀ ਵੀ ਗੱਲ ਸੋਚੀ, ਪਰ ਪਹਿਲਾਂ ਤੈਨੂੰ ਇਹ ਵਾਲਾ ਐਕਸਪੀਰੀਅੰਸ ਹੋਣਾ ਜ਼ਰੂਰੀ ਆ। ਠੀਕ ਹੈ ਨਾ। ਜੇ ਤੁਸੀਂ ਐਜ਼ ਅ ਡਰਾਈਵਰ ਅੱਜ ਤੁਸੀਂ ਕੰਮ ਕਰ ਰਹੇ ਆ ਔਰ ਤੁਸੀਂ ਐਕਟ ਨਹੀਂ ਕਰ ਰਹੇ ਐਜ਼ ਅ ਓਨਰ ਆਪਰੇਟਰ, ਤੇ ਇਟ ਵਿਲ ਬੀ ਲੌਂਗ ਬਿਫੋਰ ਯੂ ਵਿਲ ਮੇਕ ਮਨੀ ਐਜ਼ ਅ ਓਨਰ ਆਪਰੇਟਰ। ਠੀਕ ਹੈ ਜੀ। ਇੱਕ ਬਾਰ-ਬਾਰ ਪੁੱਛ ਰਹੇ ਨੇ ਸਾਨੂੰ ਸਵਾਲ ਵੀ ਮਿਡ ਵੈਸਟ ਤੋਂ ਕੈਲੀਫੋਰਨੀਆ ਦੇ ਰੀਫਰ ਟਰੱਕ ਦੇ ਕੀ ਮਿਨੀਮਮ ਮੈਕਸਿਮਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇੱਕ ਇਹ ਵੀ ਚੀਜ਼ ਆਪਾਂ ਦੇਖੀ ਰਮਨ ਜੀ, ਮੈਨੂੰ ਲੱਗਦਾ ਇਸ ਸਾਲ ਦੇ ਵਿੱਚ ਪਰ ਮਾਈਲ ਕਾਸਟ ਜਿਹੜੇ ਡਰਾਈਵਰ ਦੀ ਆ 80-90 ਸੈਂਟ ਤੱਕ ਵੀ ਪਹੁੰਚ ਗਈ ਸੀ। ਉਹ ਮੈਨੂੰ ਲੱਗਦਾ ਫਿਰ ਹੁਣ 40-50s ਦੇ ਵਿੱਚ ਆ ਗਈ ਆ। ਬਿਲਕੁਲ ਰਾਜਕਰਨ, ਇਹ ਚੀਜ਼ ਜਿਹੜੀ ਆ, ਜਿਹੜਾ ਸਵਾਲ ਆ, ਇਹ ਚੀਜ਼ ਤੁਸੀਂ ਲੇਨ ਰੇਟਸ ਜਿਹੜੇ ਆ ਅੱਜ ਕੱਲ ਡੈਟ ਇੰਟਰਨੈਟ ਟਰੱਕ ਸਟਾਪ, ਇਹਨਾਂ ਸਾਰਿਆਂ ਤੇ ਤੁਸੀਂ ਜੇ ਬੈਠ ਕੇ ਤੇ ਮਾੜੀ ਜੀ ਰਿਸਰਚ ਕਰਦੇ ਆ ਤੇ ਯੂ ਵਿਲ ਬੀ ਏਬਲ ਟੂ ਗੈਟ ਦਾ ਲੇਨ ਰੇਟਸ ਈਜ਼ੀਲੀ। ਤੁਸੀਂ ਲੇਨ ਰੇਟਸ ਲੈ ਸਕਦੇ ਹੈਗੇ ਆ। ਮੈਂ ਆਪਣੇ ਪੋਡਕਾਸਟ ਦੇ ਉੱਤੇ ਲੇਨ ਰੇਟਸ ਦੱਸਦਾ ਹੁੰਦਾ ਸੀਗਾ, ਲੇਕਿਨ ਉਹ ਪੋਡਕਾਸਟ ਜਿਹੜਾ ਆ ਉਹ ਸਾਰਿਆਂ ਨਾਲੋਂ ਲੀਸਟ ਡਾਊਨਲੋਡ ਹੁੰਦਾ ਸੀਗਾ ਮੇਰੇ ਦੂਜੇ ਪੋਡਕਾਸਟ ਦੀ ਥਾਂ ਤੇ ਮੈਨੂੰ ਐ ਲੱਗਦਾ ਸੀਗਾ ਕਿ ਜਿਹੜੇ ਲੇਨ ਰੇਟਸ ਦੱਸਦੇ ਆ ਉਹ ਲੇਨ ਰੇਟਸ ਬੰਦਾ ਸੁਣ ਕੇ ਹੀ ਰਾਜੀ ਨਹੀਂ ਹੈਗਾ। ਸੋ ਲੇਨ ਰੇਟਸ ਜਿਹੜੇ ਆ ਉਹ ਐਕਸਪੀਰੀਅੰਸ ਦੇ ਨਾਲ ਪਤਾ ਲੱਗਦੇ ਆ ਤੇ ਦੂਜੀ ਰਿਸਰਚ ਕਰਕੇ ਪਤਾ ਲੱਗਦੇ ਆ। ਇੱਦਾਂ ਮੈਂ ਤੁਹਾਨੂੰ ਅੱਜ ਦੱਸਦਾ ਜੀ ਇੰਨੇ, ਇਹਦਾ ਡਜ਼ਨਟ ਮੇਕ ਐਨੀ ਸੈਂਸ, ਕੋਈ ਸੈਂਸ ਨਹੀਂ ਮੇਕ ਕਰਦਾ। ਔਰ ਦੂਸਰਾ ਰਾਜਕਰਨ, ਇੱਕ ਮੈਂ ਹੋਰ ਚੀਜ਼ ਦੱਸ ਦਿਆਂ, ਆਪਣੀ ਰਿਸਰਚ ਕਰੋ, ਆਪਣਾ ਤਰੀਕੇ ਨਾਲ ਲੱਭੋ ਰੇਟਸ, ਆਪਣੇ ਤਰੀਕੇ ਨਾਲ ਗੱਲ ਕਰੋ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਆ, ਇੱਕ ਹੋਰ ਬਹੁਤ ਵੱਡੀ ਜਿਹੜੀ ਕਮੀ ਆ, ਖਾਸ ਕਰਕੇ ਮੈਂ ਸਾਡੀ ਕਮਿਊਨਿਟੀ 'ਚ ਕਹੂੰਗਾ, ਉਹ ਕਮੀ ਇਹ ਆ ਕਿ ਆਪਾਂ ਜਦੋਂ ਸਾਨੂੰ ਕੋਈ ਕਾਲ ਕਰਦਾ ਆ, ਉਹਨੂੰ ਰੇਟ ਦੱਸਣ ਲੱਗਿਆ ਅਗਲੇ ਬੰਦੇ ਨੂੰ ਰੇਟ ਘੱਟ ਦੱਸ ਦੇਣਾ, ਆਪ ਵੱਧ 'ਚ ਚੁੱਕਿਆ ਹੋਣਾ, ਅਗਲਾ ਬੰਦਾ ਘੱਟ 'ਚ ਚਲਿਆ ਜਾਂਦਾ। ਜੇ ਤੁਸੀਂ ਆਪ ਘੱਟ 'ਚ ਚੁੱਕਿਆ, ਅਗਲੇ ਬੰਦੇ ਨੂੰ $1000 ਵੱਧ ਦੱਸਤਾ, ਉਹ ਸਾਰਾ ਦਿਨ ਉਸ ਰੇਟ ਦੀ ਵੇਟ ਕਰਦਾ ਰਹਿੰਦਾ ਜਿਹੜਾ ਉਹਨੂੰ ਮਿਲਦਾ ਨਹੀਂਗਾ। ਸੋ ਤੁਸੀਂ ਆਪਸ ਦੇ ਵਿੱਚ ਲੜ ਭਿੜ ਕੇ ਇੱਕ ਦੂਜੇ ਨੂੰ ਥੱਲੇ ਸਿੱਟਦੇ ਆ। ਸੋ ਕੋਸ਼ਿਸ਼ ਕਰੋ ਵੀ ਆਪ ਸਮਝੋ, ਆਪ ਅੰਡਰਸਟੈਂਡ ਕਰੋ, ਲਰਨ ਕਰੋ ਕਿਵੇਂ ਰੇਟਸ ਦੇਖਣੇ ਆ, ਕਿਵੇਂ ਸਾਰਾ ਕੁਝ ਕਰਨਾ ਆ। ਇਹ ਤੁਹਾਨੂੰ ਆਪ ਨੂੰ ਖੁਦ ਨੂੰ ਕਰਨਾ ਚਾਹੀਦਾ। ਜੇ ਤੁਸੀਂ ਆਪ ਇਹ ਖੁਦ ਚੀਜ਼ਾਂ ਨਹੀਂ ਕਰਦੇ ਹੈਗੇ, ਕਿਸੇ ਦੇ ਪੁੱਛਣੇ ਜਾਂ ਦੱਸਣ ਦੇ ਨਾਲ ਤੁਹਾਨੂੰ ਰੇਟ ਨਹੀਂ ਮਿਲਣਾ ਹੈਗਾ, ਜੇ ਤੁਹਾਨੂੰ ਆਪ ਨੂੰ ਖੁਦ ਨੂੰ ਐਕਸਪੀਰੀਅੰਸ ਨਹੀਂ ਹੈਗਾ ਜੀ। ਆਪਣੇ ਅਗਲੇ ਕੁਝ ਕਾਲਰਸ ਨੇ, ਆਪਣੇ ਕੋਲ ਸਮਾਂ ਵੀ ਥੋੜਾ ਆ, ਸੋ ਉਹਨਾਂ ਕਾਲਰਸ ਦੀ ਜਲਦੀ ਆਪਾਂ ਗੱਲ ਵੀ ਜਿਹੜੀ ਸੁਣਦੇ ਆ। ਪਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ,
ਮੇਰਾ ਕੁਐਸਚਨ ਹੈਗਾ ਰਮਨ ਭਾਜੀ ਨੂੰ। ਮੈਂ ਭਾਜੀ ਇੱਥੋਂ ਜਿੱਦਾਂ ਵਾਸ਼ਿੰਗਟਨ ਤੋਂ ਬੋਲਦਾ, ਸਪੋਕਨ ਦੇ ਕੋਲੋਂ, ਤੇ ਮੇਰਾ ਕੋਈ ਟਰੱਕਿੰਗ ਬਿਜ਼ਨਸ ਨਹੀਂ ਹੈਗਾ। ਮੇਰਾ ਕੁਐਸਚਨ ਇਹ ਹੈਗਾ ਵੀ ਲਾਸਟ ਵੀਕ ਇੱਥੋਂ ਮੈਂ ਕਾਰ ਸ਼ਿਪ ਕਰਾਉਣੀ ਸੀ ਵਾਸ਼ਿੰਗਟਨ ਟੂ ਮਿਸ਼ੀਗਨ, ਹੈ ਨਾ ਜੀ। ਤੇ ਮੇਰੇ ਲੜਕੇ ਨੇ ਮਤਲਬ ਕਿ ਮੂਵਰ ਲੱਭੇ, ਐਕਸਟ੍ਰੀਮ ਮੂਵਰਸ ਫਰਾਈਟ LLC, ਹੈ ਨਾ ਜੀ। ਵੀ ਇੱਥੋਂ ਅਸੀਂ ਕਾਰ ਸ਼ਿਪ ਕਰਨੀ ਆ ਤੇ ਮਿਸ਼ੀਗਨ ਜਾਣੀ ਆ। ਅੱਛਾ ਜੀ, ਉਹਨਾਂ ਨੇ ਜੀ ਕੰਟਰੈਕਟ ਪੇਪਰ ਘੱਲਤਾ ਜੀ, $1300 ਤੁਸੀਂ ਪੇ ਕਰਨਾ ਆ। ਓਕੇ, ਉਹ ਕਹਿੰਦੇ ਵੀ $300 ਤੁਸੀਂ ਹੁਣ ਕ੍ਰੈਡਿਟ ਕਾਰਡ ਤੇ ਪੇ ਕਰ ਦਿਓ, ਵੀ ਜਿਹੜਾ $1000 ਵਾ ਵੀ ਜਦੋਂ ਤੁਹਾਨੂੰ ਜਦੋਂ ਉੱਥੇ ਕਾਰ ਡਿਲੀਵਰ ਹੋ ਜਾਊਗੀ ਤੇ $1000 ਤੁਸੀਂ ਕੈਸ਼ ਪੇ ਕਰ ਦਿਓ। ਅੱਛਾ ਜੀ, ਉਹ ਮੇਰਾ ਮੁੰਡਾ ਗਿਆ ਸੀਗਾ ਉੱਥੇ ਪੜ੍ਹਨ ਵਾਸਤੇ, ਤੇ ਉਹ ਡਿਲੀਵਰੀ ਵਾਲਾ ਲੈ ਕੇ ਗਿਆ ਕਾਰ ਉੱਥੇ। ਉਹ ਕਹਿੰਦਾ ਯੂ ਗਾਈਜ਼ ਓ ਮੀ $3900। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੰਟਰੈਕਟ ਦਾ ਪੇਪਰ ਆ, ਵੀ $300 ਅਸੀਂ ਕ੍ਰੈਡਿਟ ਕਾਰਡ ਤੇ ਪੇ ਕਰਤਾ, ਤੇ ਮੈਨੂੰ ਜਿਹੜੇ ਐਕਸਟ੍ਰੀਮ ਫਰਾਈਟ ਵਾਲੇ ਹੈਗੇ ਆਪਣੇ ਦੇਸੀ ਆ ਸਨੀਵੇਲ ਦੇ, ਅਖੇ ਉਹਨੇ ਮੈਨੂੰ ਕਿਹਾ ਸੀਗਾ ਵੀ ਤੂੰ $1000 ਉਹਨੂੰ ਕੈਸ਼ ਦੇ ਦੇਈਂ ਜਿਹੜਾ ਡਿਲੀਵਰ ਕਰਨ ਆਊਗਾ। ਅੱਛਾ ਜੀ, ਉਹ ਜਿਹੜਾ ਡਿਲੀਵਰ ਕਰਨ ਗਿਆ ਸੀ ਨਾ ਭਾਜੀ, ਉਹਨੇ ਕਾਰ ਡਿਲੀਵਰ ਕਹਿੰਦਾ ਮੈਂ ਉਹਨਾਂ ਚਿਰ ਕਾਰ ਡਿਲੀਵਰ ਆਪਣੇ ਉਹਦੇ ਉੱਪਰੋਂ ਲਾਉਣੀ ਨਹੀਂ ਜਿੰਨਾ ਚਿਰ ਤੁਸੀਂ ਮੈਨੂੰ $3900 ਨਾ ਪੇ ਕਰੋਗੇ। ਅੱਛਾ, ਉਹ ਕਹਿੰਦਾ ਵੀ ਮੈਂ ਤੁਹਾਨੂੰ 6 ਘੰਟੇ ਦਿੰਦਾ ਆ, ਵੀ ਜੇ 6 ਘੰਟੇ 'ਚ ਤੁਸੀਂ $3900 ਪੇ ਕੀਤਾ ਠੀਕ ਆ, ਨਹੀਂ ਤਾਂ ਮੈਂ ਤੁਹਾਡੀ ਕਾਰ ਚੱਕ ਕੇ ਜਿਹੜੀ ਸਟੋਰੇਜ ਦੇ ਵਿੱਚ ਪਾ ਦੇਣੀ ਆ। ਅੱਛਾ ਚਲੋ, ਉਹ ਕਾਰ ਦੇ ਵਿੱਚ ਸਮਾਨ ਸੀਗਾ, ਸਾਨੂੰ ਭਾਜੀ $3900 ਪੇ ਕਰਨਾ ਪਿਆ ਤੇ ਕਾਰ ਛਡਾਉਣੀ ਪਈ। ਇਹਦਾ ਕੀ ਹੱਲ ਹੋ ਸਕਦਾ ਜੀ? ਤੇ ਭਾਜੀ ਜਿਹੜੀ ਕੰਪਨੀ ਦਾ ਤੁਸੀਂ ਇੱਥੋਂ ਬੁਕਿੰਗ ਕੀਤੀ, ਉਹ ਕੰਪਨੀ ਟਰੱਕਿੰਗ ਕੰਪਨੀ ਸੀਗੀ ਜਾਂ ਉਹ ਬ੍ਰੋਕਰ ਸੀਗੇ? ਬਈ ਭਾਜੀ ਹੁਣ ਜਦੋਂ ਟਰੱਕਿੰਗ ਬਿਜ਼ਨਸ ਤਾਂ ਮੈਂ ਹੈ ਨਹੀਂ ਗਾ ਨਾ, ਜਿੱਦਾਂ ਮੇਰੇ ਕੋਲ ਇੱਥੇ ਗੈਸ ਸਟੇਸ਼ਨ ਆ, ਮੇਰੇ ਲੜਕੇ ਨੇ ਆਨਲਾਈਨ ਤੇ ਲੱਭੇ ਸੀਗੇ ਐਕਸਟ੍ਰੀਮ ਮੂਵਰ ਐਂਡ ਫਰਾਈਟ LLC, ਮਾਨੋਰੇ ਟੈਰਸ। ਹਾਂਜੀ ਚਲੋ, ਉਹ ਉਹਨਾਂ ਨੇ ਉੱਥੇ ਲੱਭੇ, ਤੇ ਇਹ ਫਿਰ ਹੁਣ ਰਮਨ ਜੀ ਲੇਬਰ ਕੋਰਟ 'ਚ ਜਾ ਸਕਦੇ ਹੁਣ? ਕੰਟਰੈਕਟ ਦੇ ਵਿੱਚ ਤਾਂ ਉਹ ਦਿਖਾਇਆ ਵੀ ਉਹਨਾਂ ਨੇ ਵੀ ਸਿੱਧਾ ਲੇਬਰ ਕੋਰਟ ਨਹੀਂ ਜਾ ਸਕਦੇ। ਇਹ ਸਮਾਲ ਕਲੇਮ ਵਾਲੇ 'ਚ ਜਾਂ ਸਮਾਲ ਕਲੇਮ ਦੇ ਵਿੱਚ ਵੀ ਜਾ ਸਕਦੇ ਆ, ਪਰ ਆਈ ਡੋਨਟ ਨੋ, ਆਈ ਮੀਨ ਜਿਹੜੇ ਬੰਦੇ ਨੇ ਬੁੱਕ ਕੀਤਾ ਆ ਉਹਨੇ ਅੱਗੇ ਉਹਨੂੰ ਕੀ ਦੱਸਿਆ ਆ, ਤੇ ਜਿਹੜੇ ਬੰਦੇ ਨੇ ਅੱਗੇ ਪੈਸੇ ਲਏ ਆ ਉਹਨੇ ਕੀ ਸਮਝ ਕੇ ਲਏ ਆ? ਨਹੀਂ, ਬਾਅਦ ਚੋਂ ਕੰਪਨੀ ਦੇ ਨਾਲ ਨਹੀਂ ਤੁਹਾਡੀ ਗੱਲ ਹੋਈ? ਕੰਪਨੀ ਵਾਲੇ ਕੀ ਕਹਿੰਦੇ? ਉਹ ਤਾਂ ਜਿਹੜਾ ਉਹ ਲੈ ਕੇ ਆਇਆ ਉਹ ਕਹਿੰਦਾ ਸੀ, ਕੰਪਨੀ ਵਾਲਿਆਂ ਨੇ ਕੀ ਕਹਿਤਾ? ਕੰਪਨੀ ਵਾਲੇ ਕਹਿੰਦੇ ਵੀ ਅਖੇ ਤੁਸੀਂ ਇਹਨਾਂ ਨੂੰ $1000 ਦੇਣਾ ਕੈਸ਼ ਔਨ ਦਾ ਸਪੌਟ ਜਦੋਂ ਕਾਰ ਡਿਲੀਵਰ ਕਰਨੀ ਆ। ਉਹ ਫੋਨ ਚੱਕਣੋਂ ਹੀ ਹਟ ਗਏ ਜਿਹੜੇ ਦੇਸੀ ਸੀਗੇ ਸਨੀਵੇਲ ਦੇ, ਉਹ ਫੋਨ ਹੀ ਨਹੀਂ ਚੱਕਦੇ। ਉਹ ਤੇ ਭਾਜੀ ਸਾਨੂੰ $3900 ਖੜੇ ਪੈਰ ਕਾਰਡ ਤੇ ਚਾਰਜ ਕਰਾਉਣਾ ਪਿਆ, ਤੇ ਫੇਰ ਉਹਨੇ ਫੇਰ ਕਾਰ ਜਿਹੜੀ ਆ ਆਪਣੇ ਰੈਂਪ ਤੋਂ ਲਾਈ ਉਹਨੇ। ਕਈ ਇਹਦੀ ਤਾਂ ਗੱਡੀ ਤੁਹਾਨੂੰ ਪਹਿਲੇ ਸ਼ੱਕ ਚਾਹੀਦੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਕੈਸ਼ ਦੇਣੇ ਪੈਣੇ ਆ, ਇਹ ਕਿਹੜਾ ਕੋਈ ਗਲਤ ਕੰਮ ਕਰਨਾ ਸੀ ਵੀ ਜਿਹੜੇ ਕੈਸ਼ $900 ਤੁਸੀਂ ਦਿੱਤੀ ਆ ਪੇਮੈਂਟ ਉਹਦੀ ਕ੍ਰੈਡਿਟ ਕਾਰਡ ਦੀ, ਉੱਤੇ ਵੀ ਆਪਣਾ ਕਲੇਮ ਉਹਨਾਂ ਨੂੰ ਕਲੇਮ ਪਾਓ। ਤੁਸੀਂ ਸਗੋਂ ਕਾਰਡ ਵਾਲਿਆਂ ਨੂੰ ਕਲੇਮ ਪਾਓ, ਕਾਰਡ ਨੂੰ ਦਿਖਾਓ ਵੀ ਆਹ ਸਾਡਾ ਕੰਟਰੈਕਟ ਸੀ, 1000 ਬਣਦਾ ਸੀ ਤੇ ਇਹਨਾਂ ਨੇ 3900 ਲਿਆ, ਤੁਸੀਂ ਉਹਨਾਂ ਨਾਲ ਉਸ ਹਿਸਾਬ ਦੇ ਨਾਲ ਗੱਲ ਕਰੋ, ਠੀਕ ਹੈ ਜੀ। ਹਾਂਜੀ, ਫਿਰ ਉਹਨੇ ਮੇਰੇ ਲੜਕੇ ਨੇ ਉੱਥੇ ਪੁਲਿਸ ਵਾਲੇ ਵੀ ਸੱਦੇ, ਪੁਲਿਸ ਵਾਲਿਆਂ ਨੇ ਉਹਦਾ ਕੰਟਰੈਕਟ ਦੇਖਿਆ, ਇਹਦਾ ਦੇਖਿਆ, ਉਹਦਾ ਕੰਟਰੈਕਟ ਸ਼ੋ ਕਰਦਾ ਵੀ $3900 ਆ, ਇਹ ਸਾਡਾ ਕੰਟਰੈਕਟ ਸ਼ੋ ਕਰਦਾ ਵੀ ਆਪਣਾ $1300 ਵਾ। ਤੁਸੀਂ ਆਪਣੇ ਕਾਰਡ ਵਾਲੇ ਨੂੰ 1300 ਵਾਲਾ ਦਿਖਾਓ, ਹੁਣ ਉਹ ਜਿਹੜਾ ਮਰਜ਼ੀ ਦਿਖਾਈ ਜਾਵੇ। ਹੁਣ ਇਹ ਕੀ ਗੱਲ ਆ ਹੁਣ ਆਪਸ ਦੇ ਵਿੱਚ? ਇਹ ਤਾਂ ਟੋਟਲੀ ਫਿਰ ਠੱਗਣ ਵਾਲੀ ਗੱਲ ਹੀ ਹੈ ਜੀ, ਹੋਰ ਇਹਦੇ ਵਿੱਚ ਹੋਰ ਕੁਝ ਨਹੀਂ ਹੈ। ਮਤਲਬ ਕਿ ਫਰਾਡ ਹੋਇਆ ਨਾ ਜੀ, ਫਰਾਡ ਹੀ ਆ। 100% ਫਰਾਡ ਆ ਜੀ। ਤੁਹਾਨੂੰ ਕੁਝ ਹੋਰ ਦੱਸ ਰਹੇ, ਉਹਨੂੰ ਕੁਝ ਹੋਰ ਦੱਸ ਰਹੇ ਜੀ। ਪੁਲਿਸ ਨੇ ਕੁਝ ਨਹੀਂ ਕਰਨਾ ਕਿਉਂਕਿ ਸਿਵਲ ਮੈਟਰ ਹੀ ਆ, ਤਾਂ ਸਮਾਲ ਕਲੇਮ ਕੋਰਟ 'ਚ ਵੀ ਜਾ ਸਕਦੇ ਆ ਜੀ। ਥੈਂਕ ਯੂ ਵੀਰ ਜੀ ਕਾਲ ਦੇ। ਓਕੇ ਜੀ। ਦੇਖੋ, ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਦੁਨੀਆ ਦੇ ਕਿੰਨੇ ਤਰ੍ਹਾਂ ਦੇ ਸਕੈਮ ਜਿਹੜੇ ਚੱਲੀ ਜਾਂਦੇ ਆ। ਹੈਰਾਨੀ ਹੈ ਵੀ ਉਹ $300 'ਚ ਸੈਟੀਸਫਾਈ ਹੋ ਗਏ, ਵੀ ਮਤਲਬ ਮੈਂ ਤਾਂ ਮਤਲਬ ਕਿ $300 ਲੈ ਕੇ ਹੀ ਵੇਖ ਲਓ, ਇਹ ਵੀ ਡਬਲ ਬ੍ਰੋਕਰੇਜ ਵਾਲਾ ਹਿਸਾਬ ਤਾਂ ਨਹੀਂ ਹੋ ਗਿਆ ਕਿਤੇ ਵੀ ਉਹ ਚੱਕੀ ਕਿਤੋਂ ਕੀਤੀ ਕਿਤੋਂ ਤੇ ਕੀਤਾ ਕੁਛ ਤੇ ਵਿੱਚ ਸਾਰਾ ਘਾੜਾ ਵਾਲਾ? ਇਹ ਨਹੀਂ, ਬੜਾ ਕੁਛ ਹੁੰਦਾ ਰਾਜਕਿਰਨ, ਬਹੁਤ ਕੁਛ ਆ। ਇਹ ਤੇ ਜਿਹੜਾ ਹੈਗਾ ਨਾ ਇਸ ਵੇਲੇ ਅਮਰੀਕਾ ਦੇ ਵਿੱਚ, ਕੀ ਕਹਾਂ ਯਾਰ, ਆਪਣੀ ਕਹਿੰਦੇ ਨੇ ਪੰਜਾਬੀ ਦੀ ਕਹਾਵਤ, ਆਪਣਾ ਝੱਗਾ ਚੁੱਕਦੇ ਆਪਣਾ ਢਿੱਡ ਨੰਗਾ ਹੁੰਦਾ, ਉਹ ਆ ਗਿਆ ਵੀ ਸਾਡੇ ਬੰਦਿਆਂ ਨੇ ਨਾ ਇੰਨਾ ਕੁ ਬੁਰਾ ਹਾਲ ਕਰਤਾ ਆ। ਕੋਈ ਕਈ ਵਾਰੀ ਤਾਂ ਸੋਚ ਸਮਝ ਕੇ ਵੀ ਆਉਂਦਾ ਵੀ ਯਾਰ ਸੱਚੀ ਉਹੀ ਕੰਟਰੀ ਆ ਜਿਸ 'ਚ ਅਸੀਂ ਆਏ ਸੀਗੇ ਖਾਲਸਾ ਜੀ ਪਹਿਲਾਂ ਜਦੋਂ ਆਏ ਆ, ਵੀ ਉਹੀ ਕੰਟਰੀ ਆ ਇਹ, ਵੀ ਉਹੀ ਲੋਕੀ ਆ। ਨਾ ਕਮਾਲ ਹੀ ਹੋ ਗਈ ਯਾਰ, ਮਤਲਬ ਬਿਲਕੁਲ ਹੀ ਸ਼ਰਮ ਹੀ ਲਾਤੀ ਵਾਕਈ, ਸਹੀ ਗੱਲ।
ਇੱਕ ਲਾਸਟ ਕਾਲਰ ਲੈਨੇ ਫਿਰ ਸਮਾਪਤੀ ਵੱਲ ਨੂੰ। ਹਾਂਜੀ ਕਰਨਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਮੈਂ ਗੱਲ ਕਰ ਰਿਹਾ ਸੀ ਨਵੇਂ ਡਰਾਈਵਰ ਜਿਹੜੇ ਆ ਰਹੇ ਆ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਪਤਾ ਨਹੀਂ ਕੀ ਕਰ ਰਹੇ ਆ ਨਾ ਪ੍ਰੀ ਟ੍ਰਿਪ ਆਉਂਦੀ ਆ ਤੇ ਇੱਕ ਡਰਾਈਵਰ ਦੀ ਮੈਂ ਕੱਲ ਗੱਲ ਸੁਣ ਰਿਹਾ ਉਹ ਕਹਿੰਦੇ ਵੀ ਉਹ ਲੋਡ ਲੈ ਕੇ ਗਿਆ ਤੇ ਵਾਪਸ ਆ ਗਿਆ ਤੇ ਡੈਪ ਪਵਾਇਆ ਨਹੀਂ ਉਹ ਕਹਿੰਦਾ ਡੈਪ ਵੀ ਪੈਂਦਾ ਹੁੰਦਾ ਇਹੋ ਜਿਹਾ ਤਾਂ ਹਾਲ ਹੋਇਆ ਪਿਆ ਜੀ। ਨਾ ਲੌਗ ਬੁੱਕ ਬਾਰੇ ਪੁੱਛਿਆ ਤੇ ਉਹ ਕਹਿੰਦੇ ਲੌਗ ਬੁੱਕ ਦਾ ਸਾਨੂੰ ਪਤਾ ਹੀ ਨਹੀਂ ਵੀ ਉਹ ਕੀ ਹੁੰਦੀ ਆ ਜਿਹੜੀ ਪੇਪਰ ਬੁੱਕ ਵਾਸਤੇ ਤੇ ਸਕੂਲਾਂ ਵਾਲੇ ਪਤਾ ਨਹੀਂ ਕੀ ਕਰ ਰਹੇ ਆ ਟ੍ਰੇਨਿੰਗ ਦੇਣ ਦਾ ਕੀ ਹੋ ਰਿਹਾ ਮੈਂ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਟਰੱਕ ਕੱਲਾ ਸਟੀਅਰਿੰਗ ਫੜਨਾ ਹੀ ਡਰਾਈਵਰ ਸਮਝਦੇ ਆ ਜੀ ਇਹ ਲੋਕ। ਹਾਂਜੀ ਜੀ ਹਾਂਜੀ ਹਾਂਜੀ ਬਾਕੀ ਥੈਂਕ ਯੂ ਬਿਲਕੁਲ ਜੀ ਬਿਲਕੁਲ। ਟਰੱਕ ਸਕੂਲਾਂ ਵਾਲਿਆਂ ਲਈ ਰਾਜਕਰਨ ਦਾ ਚੰਗਾ ਹੋ ਗਿਆ ਭਾਈ ਨੇ ਚੇਤੇ ਕਰਾਤਾ। ਟਰੱਕ ਸਕੂਲ ਵਾਲਿਆਂ ਲਈ ਮੈਂ ਇੱਕ ਸਾਡੇ ਕੋਲ ਨੈਪਟਾ ਦੇ ਥਰੂ ਹੈਗਾ 2 ਲੱਖ ਦੀ ਗ੍ਰਾਂਟ ਜਿਹੜੀ ਆ 2025 ਲਈ ਅਵੇਲੇਬਲ ਹੈਗੀ ਆ ਟਰੱਕ ਸਕੂਲ ਵਾਸਤੇ। ਜਿਹੜੇ ਵੀ ਟਰੱਕ ਸਕੂਲ ਦੇ ਵਿੱਚ ਐਜੂਕੇਟਰਸ ਹੈਗੇ ਆ ਜਾਂ ਐਜੂਕੇਸ਼ਨ ਦਿੰਦੇ ਆ ਇਹਨਾਂ ਨੂੰ ਆਪਣੇ ਸਟੂਡੈਂਟਸ ਨੂੰ ਸੋ ਉਹਨਾਂ ਲਈ ਗ੍ਰਾਂਟ ਅਵੇਲੇਬਲ ਹੈਗੀ ਆ। ਜੇ ਤੁਸੀਂ ਨਾਪਟਾ ਦੇ ਮੈਂਬਰ ਬਣਨਾ ਚਾਹੁੰਦੇ ਆ ਤੇ ਨਾਪਟਾ ਦੇ ਮੈਂਬਰਸ਼ਿਪ ਦੇ ਥਰੂ ਤੁਸੀਂ ਫਿਰ ਇਹ ਗ੍ਰਾਂਟ ਵਾਸਤੇ ਅਪਲਾਈ ਕਰ ਸਕਦੇ ਆ। ਸੋ ਜਿਹੜੀ ਸਕੂਲਸ ਹੈਗੇ ਉਹਨਾਂ ਵਾਸਤੇ ਹੈਗੀ ਆ ਜੇ ਤੁਸੀਂ ਇਸ ਗ੍ਰਾਂਟ ਲਈ ਅਪਲਾਈ ਕਰਨਾ ਹੈਗਾ। ਪਰ ਉਹਦੇ ਲਈ ਡੈਫੀਨੇਟਲੀ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਡੇ ਜਿਹੜੇ ਸਕੂਲ ਦੇ ਵਿੱਚ ਰੂਲ ਐਂਡ ਰੈਗੂਲੇਸ਼ਨਸ ਪੂਰੇ ਹੋਣੇ ਚਾਹੀਦੇ ਆ। ਸੋ ਚੀਜ਼ਾਂ ਤਾਂ ਸਾਡੇ ਕੋਲ ਬਹੁਤ ਅਵੇਲੇਬਲ ਹੈਗੀਆਂ ਰਾਜਕਰਨ ਪਰ ਜੇ ਹੁਣ ਅਸੀਂ ਕੁਆਲੀਫਾਈ ਨਹੀਂ ਹੋਵਾਂਗੇ ਫਿਰ ਕਿੱਦਾਂ ਕਰਾਂਗੇ ਹਨਾ। ਪਰ ਡੈਫੀਨੇਟਲੀ ਮੇਰੇ ਖਿਆਲ ਦੇ ਵਿੱਚ ਕੁਝ ਸਕੂਲ ਤਾਂ ਜਿਹੜੇ ਕੁਆਲੀਫਾਈ ਹੋ ਸਕਦੇ ਆ। ਸੋ ਜੇ ਤੁਸੀਂ ਗ੍ਰਾਂਟ ਲੈਣੀ ਹੈਗੀ ਆ DOT ਤੇ FMCSA ਦੇ ਥਰੂ ਇਹ ਗ੍ਰਾਂਟ ਅਵੇਲੇਬਲ ਹੈਗੀ ਆ ਤੇ ਜ਼ਰੂਰ ਪਹੁੰਚ ਕਰੋ 5597018000 ਤੇ ਟੈਕਸ ਕਰਕੇ ਸਾਡੇ ਨਾਲ ਗੱਲ ਕਰੋ ਜੀ। ਥੈਂਕ ਯੂ ਮਿਹਰਬਾਨੀ ਸਾਰਿਆਂ ਦਾ ਹੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਧੰਨਵਾਦ। ਸਤਿ ਸ਼੍ਰੀ ਅਕਾਲ।